ਹੋਸੀ ਭੀ ਸੱਚ। ਚੱਕਰ ਜਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ, ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੇ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ।
ਜਬ ਲਗ ਜੋਵਨ ਸਾਸ ਹੈ, ਤਬ ਲਗ ਇਹੋ ਤਨ ਦੇਹ। ਬਿਨ ਗੁਣ ਕਾਮ ਨਾ ਆਵਈ, ਤਹ ਢੇਰੀ ਤਨ ਖੇਹ। ਸੁਣ ਮਨ ਮਿੱਤਰ ਪਿਆਰਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਸਾਇਆ ਹੈ, ਉਹ ਸਮੇਂ ਬੇਅੰਤ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਉਪਦੇਸ਼ ਲੈਣ ਲਈ ਆਉਂਦੀਆਂ ਨੇ। ਜਿੱਥੇ ਗੁਰਸਿੱਖ ਸੰਗਤਾਂ ਆਉਂਦੀਆਂ, ਉੱਥੇ ਇਸਲਾਮ ਦੇ ਧਾਰਨੀ ਮੁਸਲਮਾਨ ਹੋਰ ਵੀ ਮਜ਼ਹਬਾਂ ਦੇ ਪ੍ਰਾਣੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ। ਇੱਕ ਦਿਨ ਬਾਬਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ ਔਰ ਸਤਿਗੁਰੂ ਜੀ ਦੀ ਮਹਿਲ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ ਔਰ ਪੱਖੋ ਕੇ ਰੰਧਾਵੇ ਤੋਂ ਭਾਈ ਹਿੱਤਾ ਰੰਧਾਵਾ ਦੇ ਪੁੱਤਰ ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਜਿਨ੍ਹਾਂ ਨੇ ਧਾਰਨ ਕੀਤੀ ਸੀ, ਭਾਈ ਅਜਿੱਤਾ ਰੰਧਾਵਾ। ਭਾਈ ਅਜਿੱਤਾ ਜੀ ਕਰਕੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਰੰਧਾਵਾ ਗੁਰ ਦੇ ਵਿੱਚੋਂ ਸਨ। ਜਦੋਂ ਸਤਿਗੁਰੂ ਜੀ ਦੀ ਸ਼ਰਨ ਆਏ ਤੇ ਬੜੇ ਪਿਆਰ ਦੇ ਨਾਲ ਆ ਕੇ ਨਮਸਕਾਰ ਕੀਤੀ। ਸਤਿਗੁਰੂ ਜੀ ਦੀ ਚਰਨਾਂ ਤੇ ਭਾਈ ਅਜਿੱਤਾ ਜੀ ਨੇ ਆਪਣਾ ਸੀਸ ਰੱਖਿਆ। ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਇੱਕ ਪਹਿਰ ਲਗਾਤਾਰ ਸੀਸ ਚੁੱਕਿਆ ਨਹੀਂ ਵੈਰਾਗ ਵਿੱਚ ਆ ਕੇ। ਉਮਰ ਭਾਵੇਂ ਛੋਟੀ ਸੀ, ਪਰ ਸਾਧ ਸੰਗਤ ਜੀ ਜਗਤ ਤੋਂ ਉਪਰਾਮਤਾ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋ ਗਈ। ਸੰਸਾਰ ਮਿਥਿਆ ਹੋਇਆ ਨਜ਼ਰ ਆਉਣ ਲੱਗ ਪਿਆ। ਕੇਵਲ ਪਰਮਾਤਮਾ ਸੱਚਾ ਹੈ। ਪਰਮੇਸ਼ਰ ਦੇ ਚਰਨਾਂ ਤੇ ਭਰੋਸਾ ਦੇ ਅੰਦਰ ਧਾਰਨ ਕੀਤਾ ਹੋਇਆ। ਇਸ ਪ੍ਰਕਾਰ ਇੱਕ ਪਹਿਰ ਲਗਾਤਾਰ ਸਤਿਗੁਰੂ ਜੀ ਦੇ ਚਰਨਾਂ ਤੋਂ ਸੀਸ ਨਾ ਚੁੱਕਿਆ ਤੇ ਸਤਿਗੁਰੂ ਜੀ ਨੇ ਵੀ ਕੋਈ ਵਚਨ ਨਾ ਕੀਤਾ। ਜਦੋਂ ਇੱਕ ਪਹਿਰ ਤੋਂ ਬਾਅਦ ਸਤਿਗੁਰਾਂ ਦੇ ਮੁਖ ਵੱਲ ਤੱਕਿਆ, ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ। ਐਸੀ ਕਿਰਪਾ ਕੀਤੀ, ਬਹੁਤ ਸਾਰੀਆਂ ਸ਼ਕਤੀਆਂ ਗਰੀਬ ਨਵਾਜ ਸਤਿਗੁਰਾਂ ਨੇ ਭਾਈ ਅਜਿੱਤਾ ਜੀ ਨੂੰ ਦੇ ਦਿੱਤੀਆਂ। ਜੋ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਵਾਕ ਸ਼ਕਤੀ, ਜੋ ਵੀ ਮੁਖ ਤੋਂ ਵਚਨ ਕਰਦੇ ਪੂਰਾ ਹੋਣ ਦੀ ਸ਼ਕਤੀ ਪ੍ਰਾਪਤ ਹੋ ਗਈ। ਇਸ ਪ੍ਰਕਾਰ ਜੋ ਮੁਰਦਿਆਂ ਨੂੰ ਜਿਉਂਦਿਆਂ ਕਰਨ ਦੀ ਸ਼ਕਤੀ ਵੀ ਸਤਿਗੁਰਾਂ ਨੇ ਦੇ ਦਿੱਤੀ। ਅਜਿਹੀਆਂ ਜਦੋਂ ਮਹਾਨ ਸ਼ਕਤੀਆਂ ਪ੍ਰਾਪਤ ਹੋਈਆਂ, ਸਾਧ ਸੰਗਤ ਜੀ ਇਹੋ ਭਾਈ ਅਜਿੱਤਾ ਜੀ ਸਨ, ਜਿਨ੍ਹਾਂ ਨੇ ਬਟਾਲੇ ਸ਼ਹਿਰ ਦੇ ਕੋਲ ਅਚਲ ਸਾਹਿਬ ਪਾਵਨ ਅਸਥਾਨ ਤੇ ਜਦੋਂ ਸਾਧ ਸੰਗਤ ਜੀ ਬਹੁਤ ਭਾਰੀ ਮੇਲਾ ਲੱਗਾ ਸੀ, ਸਿੱਧਾਂ ਨੇ ਇੱਥੇ ਲੁਕਣ ਮਿੱਟੀ ਖੇਡੀ ਸੀ ਆਪਸ ਦੇ ਵਿੱਚ ਕਰਾਮਾਤਾਂ ਸ਼ਕਤੀਆਂ ਨਾਲ। ਔਰ ਇਸ ਪ੍ਰਕਾਰ ਆਕਾਸ਼ ਦੇ ਵਿੱਚੋਂ ਕੋਈ ਤਾਰੇ ਤੋੜਦਾ ਸੀ, ਕੋਈ ਅੱਗ ਦੇ ਫੁੰਗਾਰੇ ਮਾਰਦਾ ਸੀ, ਕੋਈ ਕੰਧ ਦੇ ਉੱਪਰ ਬਹਿ ਕਰਕੇ ਗੱਡੀਆਂ ਦੇ ਵਾਂਗ ਭਜਾਈ ਜਾਂਦਾ, ਕੋਈ ਬੜੀ ਤੇਜ਼ੀ ਦੇ ਨਾਲ ਹਨੇਰੀ ਦਾ ਝੱਖੜ ਵਗਾਉਂਦਾ ਪਿਆ ਸੀ। ਉਹ ਹਨੇਰੀ ਬੜੇ ਤੇਜ਼ੀ ਨਾਲ ਆਉਣੇ ਕਰਕੇ ਤੇ ਜਿਹੜੇ ਪੰਛੀ ਸਨ ਉਹ ਮਰ ਕੇ ਉੱਥੇ ਤਲਾਬ ਦੇ ਵਿੱਚ ਡਿੱਗੇ ਹੋਏ ਸਨ। ਜਦੋਂ ਉਹ ਸਰੋਵਰ ਵਿੱਚ ਡਿੱਗੇ ਹੋਏ ਪੰਛੀ ਭਾਈ ਅਜਿੱਤਾ ਜੀ ਨੇ ਦੇਖੇ ਤੇ ਮਨ ਦਰਵ ਗਿਆ।
ਉਹ ਕੱਪੜਾ ਵਿਛਾ ਕੇ ਤੇ ਸਰੋਵਰ ਦੇ ਉੱਪਰ ਉਹ ਕੱਪੜਾ ਉਹਨਾਂ ਨੇ ਵਿਛਾਇਆ ਤੇ ਚੌਂਕੜਾ ਮਾਰ ਕੇ ਬੈਠ ਗਏ। ਸਾਧ ਸੰਗਤ ਜੀ, ਜਿਤਨੇ ਵੀ ਪੰਛੀ ਮਰੇ ਹੋਏ ਸਰੋਵਰ ਦੇ ਵਿੱਚ ਪਏ ਸਨ, ਉਹਨਾਂ ਨੂੰ ਫੜ ਕੇ ਤੇ ਆਕਾਸ਼ ਵੱਲ ਉਡਾਈ ਜਾਂਦੇ। ਜਦੋਂ ਆਕਾਸ਼ ਵੱਲ ਸੁੱਟਦੇ ਤੇ ਉਹ ਪੰਛੀ ਜਿਉਂਦੇ ਹੋ ਜਾਂਦੇ ਸਨ। ਐਸੀਆਂ ਮਹਾਨ ਸ਼ਕਤੀਆਂ ਸਤਿਗੁਰੂ ਜੀ ਤੋਂ ਪ੍ਰਾਪਤ ਕੀਤੀਆਂ। ਔਰ ਹਜ਼ੂਰ ਨੇ ਸੰਸਾਰ ਦੀ ਕਲਿਆਣ ਕਰਨ ਹਿੱਤ ਭਾਈ ਅਜਿੱਤਾ ਜੀ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕਰਕੇ ਸਭ ਸੰਸਾਰ ਦੇ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਮਾਨਸ ਜੀਵਨ ਨੂੰ ਕਿਵੇਂ ਸਫਲਿਆ ਕੀਤਾ ਜਾ ਸਕਦਾ ਹੈ, ਕਿਹੜਾ ਸਮਾਂ ਹੈ ਪਰਮਾਤਮਾ ਦੀ ਪ੍ਰਾਪਤੀ ਕਰਨੇ ਦਾ। ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ। ਰਾਗ ਸ੍ਰੀ ਰਾਗ ਅੰਦਰ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਹੇ ਪਿਆਰੇ ਮਿੱਤਰ ਮਨਾ, ਤੂੰ ਸਾਡਾ ਬਚਨ ਸੁਣਨਾ ਕਰ। ਅਥਵਾ ਸਤਿਗੁਰੂ ਜੀ ਨੇ ਭਾਈ ਅਜਿੱਤਾ ਜੀ ਦੇ ਜੋ ਪ੍ਰਥਾਏ ਸ਼ਬਦ ਉਚਾਰਨ ਕੀਤਾ, ਭਾਈ ਅਜਿੱਤਾ ਜੀ ਨੂੰ ਵੀ ਸੰਬੋਧਨ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਹੇ ਸਾਡੇ ਮਨ ਦੇ ਮਿੱਤਰ, ਹੇ ਪਿਆਰੇ ਜੀਵ, ਸਾਡਾ ਬਚਨ ਸੁਣਨਾ ਕਰ। ਮਿਲ ਵੇਲਾ ਹੈ ਇਹ। ਪਰਮਾਤਮਾ ਦੇ ਨਾਲ ਮਿਲਣ ਦਾ ਹੁਣ ਵੇਲਾ ਹੈ। ਵੇਲਾ ਕਹਿੰਦੇ ਨੇ ਵਕਤ ਨੂੰ, ਸਮੇਂ ਨੂੰ। ਹੁਣ ਵੇਲਾ ਹੈ ਪਰਮਾਤਮਾ ਦੇ ਨਾਲ ਮਿਲਣ ਦਾ। ਇਸ ਲਈ ਸੁਣ ਮਨ ਮਿੱਤਰ ਪਿਆਰਿਆ। ਹੇ ਪਿਆਰੇ ਮਿੱਤਰ ਮਨਾ, ਤੂੰ ਸਾਡਾ ਬਚਨ ਸੁਣਨਾ ਕਰ। ਸੁਣ ਕੇ ਮਨ ਮੰਨਣ ਕਰ। ਜਿੰਨੀ ਦੇਰ ਤੱਕ ਸੁਣੇਗਾ ਹੀ ਨਾ, ਫਿਰ ਮੰਨਣ ਕਿਵੇਂ ਕੀਤਾ ਜਾ ਸਕਦਾ ਹੈ। ਪਹਿਲਾਂ ਸੁਣਨਾ ਪਵੇਗਾ, ਫਿਰ ਹਿਰਦੇ ਅੰਦਰ ਸਾਧ ਸੰਗਤ ਜੀ ਪਰਪੱਕਤਾ ਹੁੰਦੀ ਹੈ। ਜਿੰਨੀ ਦੇਰ ਤੱਕ ਗੁਰੂ ਦਾ ਉਪਦੇਸ਼ ਸੁਣਿਆ ਹੀ ਨਾ ਜਾਵੇ, ਮੰਨਣ ਕਿਵੇਂ ਕੀਤਾ ਜਾ ਸਕਦਾ ਹੈ। ਪਹਿਲਾਂ ਸੁਣਨਾ, ਫਿਰ ਮੰਨਣਾ, ਫਿਰ ਨਿਧਿਆਸਨ ਜੀਵਨ ਵਿੱਚ ਕਮਾਈ ਕਰਨੀ। ਜਪਜੀ ਸਾਹਿਬ ਦੀਆਂ ਪੌੜੀਆਂ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਤਰਤੀਬਵਾਰ ਉਚਾਰਨ ਕੀਤੀਆਂ ਨੇ, 4 ਪੌੜੀਆਂ ਪਹਿਲਾਂ ਸੁਣਨ ਦੇ ਪ੍ਰਥਾਏ ਉਚਾਰੀਆਂ ਨੇ, ਫਿਰ 4 ਪੌੜੀਆਂ ਵਿੱਚ ਮੰਨਣ ਦਾ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ, ਫਿਰ 5 ਪ੍ਰਵਾਨ 5 ਪ੍ਰਧਾਨ ਵਾਲੀ ਪੌੜੀ ਵਿੱਚ ਨਿਧਿਆਸਨ ਸਤਿਗੁਰੂ ਜੀ ਨੇ ਹਜ਼ੂਰ ਨੇ ਉਪਦੇਸ਼ ਬਖਸ਼ਿਸ਼ ਕੀਤਾ। ਇਸ ਪ੍ਰਕਾਰ ਸਭ ਤੋਂ ਪਹਿਲਾਂ ਹਜ਼ੂਰ ਕਹਿੰਦੇ ਕਿ ਸੁਣਨਾ। ਸੁਣ ਮਨ ਮਿੱਤਰ ਪਿਆਰਿਆ। ਹੇ ਪਿਆਰੇ ਮਿੱਤਰ, ਚੇਤਨ ਦੇ ਅੰਸ਼ ਵਿੱਚ ਹੋਣੇ ਕਰਕੇ ਸਤਿਗੁਰੂ ਜੀ ਮਿੱਤਰ ਕਹਿ ਕੇ ਉਪਦੇਸ਼ ਦੇ ਰਹੇ ਹੈ। ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਦੇ ਅੰਸ਼ ਹੈ, ਪਰਮਾਤਮਾ ਦੀ ਸ਼ਕਤੀ ਹੈ। ਇਸ ਲਈ ਹੀ ਪਿਆਰੇ ਮਿੱਤਰ, ਪਹਿਲਾਂ ਸੁਣ, ਫਿਰ ਜੀਵਨ ਦੇ ਵਿੱਚ ਮੰਨਣਾ ਕਰ। ਮਿਲ ਵੇਲਾ ਹੈ ਇਹ, ਤਾਂ ਹੀ ਪਰਮੇਸ਼ਰ ਦੇ ਨਾਲ ਮਿਲਿਆ ਜਾਵੇਗਾ। ਹੁਣ ਸ਼ੁਭ ਵੇਲਾ ਹੈ ਤੇਰੇ ਕੋਲ, ਸ਼ੁਭ ਸਮਾਂ ਹੈ। ਪਰਮਾਤਮਾ ਨੇ ਸ਼ੁਭ ਅਵਸਰ ਤੈਨੂੰ ਬਖਸ਼ਿਸ਼ ਕੀਤਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਦੁਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾਤ ਅਬ ਬੀਕੈ। ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਸ ਲਿਖੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਕਿ ਦੁਰਲਭ ਦੇਹੀ ਪ੍ਰਾਪਤ ਕੀਤੀ ਹੈ। ਭਾਵੇਂ ਇੰਦਰ ਰਾਜੇ ਦੀ ਪਦਵੀ ਕਿਉਂ ਨਾ ਕੋਈ ਪਾ ਲਵੇ ਸਾਂ, ਪਰ ਬਿਨ ਹਰ ਭਗਤ ਕਹੋ ਕਿਸ ਲਿਖੈ। ਬਿਨਾਂ ਪਰਮੇਸ਼ਰ ਦੀ ਭਗਤੀ ਕੀਤਿਆਂ ਦੱਸੋ ਭਲਾ ਕਿਸ ਲੇਖੇ ਵਿੱਚ ਸੰਸਾਰ ਦੇ ਕੀਤੇ ਹੋ ਕਰਮ ਹੈ। ਕਿਸੇ ਲੇਖੇ ਵਿੱਚ ਨਹੀਂ ਹੈ। ਭਾਵੇਂ ਜਿਤਨਾ ਮਰਜ਼ੀ ਮਨੁੱਖ ਯਤਨ ਕਰ ਲਵੇ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਕਮਾਈ ਕਰਨੀ ਪੈਂਦੀ ਹੈ, ਸ਼ਬਦ ਦਾ ਅਭਿਆਸ ਕਰਨਾ ਪੈਂਦਾ ਹੈ। ਜਿਵੇਂ ਸੰਸਾਰ ਭਰ ਦੀ ਕੋਈ ਬਹੁਤ ਮਿਹਨਤ ਕਰੇ ਨਾ, ਬੜੀ ਮਸ਼ੱਕਤ ਘਾਲੇ,
ਘਾਲਣਾ ਘਾਲ ਕਰਕੇ ਸਾਧ ਸੰਗਤ ਜੀ, ਜੋ ਬਹੁਤ ਜ਼ਿਆਦਾ ਕੋਈ ਮਨੁੱਖ ਮਿਹਨਤ ਕਰਦਾ ਹੈ ਉਹ ਫਿਰ ਉੱਚੇ ਮਰਾਤਬੇ 'ਤੇ ਪਹੁੰਚ ਜਾਂਦਾ ਹੈ। ਉਹ ਕਿਸੇ ਤਖਤ ਦੀ ਪ੍ਰਾਪਤੀ ਕਰ ਲੈਂਦਾ ਹੈ, ਵੱਡੀ ਮੰਜ਼ਿਲ ਦੀ ਪ੍ਰਾਪਤੀ ਕਰ ਲੈਂਦਾ ਹੈ, ਅਤੇ ਜਗਤ ਦੇ ਲੋਕ ਉਹਨੂੰ ਵਾਹਵਾਕਾਰ ਉਹਦੀ ਕਰਦੇ ਹੈ। ਹਰ ਕੋਈ ਉਸ ਨੂੰ ਸਲਾਹੁੰਦਾ ਕਿ ਇਸ ਮਨੁੱਖ ਨੇ ਬਹੁਤ ਮਿਹਨਤ ਕੀਤੀ ਹੈ, ਘਾਲਣਾ ਘਾਲੀ ਹੈ, ਜੀਵਨ ਦੇ ਵਿੱਚ ਆਲਸ ਤੋਂ ਰਹਿਤ ਹੋ ਕਰਕੇ ਬਹੁਤ ਮਿਹਨਤ ਕਰਕੇ ਇਸ ਨੇ ਸੰਸਾਰ ਦੇ ਧਨ ਨੂੰ, ਪਦਾਰਥਾਂ ਨੂੰ ਕਮਾਇਆ, ਜਾਂ ਫਿਰ ਬਹੁਤੀ ਮਿਹਨਤ ਕਰਕੇ ਕੋਈ ਚੰਗਾ ਟੌਪ ਕੀਤਾ, ਕੋਈ ਚੰਗੇ ਤਖਤ ਦੀ ਪ੍ਰਾਪਤੀ ਕਰ ਲਈ ਹੈ, ਰਾਜ ਭਾਗ ਦਾ ਮਾਲਕ ਬਣ ਗਿਆ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਗਤ ਦੇ ਲੋਕ ਇਹ ਤਾਂ ਵਡਿਆਉਂਦੇ ਹੈ। ਜੇ ਪਰਮੇਸ਼ਰ ਦੇ ਸਿਮਰਨ ਦੀ ਕਮਾਈ ਕੀਤੀ ਜਾਵੇ, ਨਾਮ ਰੂਪੀ ਧਨ ਇਕੱਤਰ ਕੀਤਾ ਜਾਵੇ, ਜੀਵਨ ਅੰਦਰ ਆਲਸ ਤੋਂ ਰਹਿਤ ਹੋ ਕੇ ਉਦਮ ਨਾਲ ਪਰਮਾਤਮਾ ਦੀ ਭਾਵ ਭਗਤੀ ਕੀਤੀ ਜਾਵੇ, ਫਿਰ ਪਰਮੇਸ਼ਰ ਦੇ ਦਰ 'ਤੇ ਜੀਵਨ ਵਡਿਆਇਆ ਜਾਂਦਾ ਹੈ। ਦੁਨੀਆ ਦੀ ਕੀਤੀ ਹੋਈ ਕਮਾਈ ਕੇਵਲ ਦੁਨੀਆ ਤੱਕ ਸੀਮਤ ਹੈ। ਜਗਤ ਦੇ ਲੋਕ ਬਹੁਤ ਵਾਹ ਕਰਦੇ ਹੈ, ਇਸ ਨੇ ਜੀ ਬਹੁਤ ਜੀਵਨ ਦੇ ਵਿੱਚ ਪੈਸਾ ਕਮਾਇਆ, ਬੜੀ ਮਿਹਨਤ ਕੀਤੀ ਹੈ। ਮਾੜੀ ਗੱਲ ਨਹੀਂ ਹੈ ਸਾਧ ਸੰਗਤ ਜੀ ਮਿਹਨਤ ਕਰਨੀ, ਪਰ ਇਕੱਲਾ ਮਾਇਆ ਦੀ ਹੀ ਮਿਹਨਤ ਕਰੀ ਜਾਵੇ, ਇਕੱਲਾ ਪੈਸੇ ਧਨ ਪਦਾਰਥਾਂ ਦੀ ਹੀ ਇਕੱਤਰਤਾ ਕਰੀ ਜਾਵੇ, ਇਹ ਵੀ ਗੁਰਮਤਿ ਦਾ ਅਸੂਲ ਨਹੀਂ ਹੈ, ਇਹ ਗੁਰਮਤਿ ਦਾ ਉਪਦੇਸ਼ ਨਹੀਂ ਹੈ। ਇਸ ਪ੍ਰਕਾਰ ਜਿੱਥੇ ਧਰਮ ਦੀ ਕਿਰਤ ਕਰਨੀ ਹੈ, ਉੱਥੇ ਜਿਵੇਂ ਇਸ ਲੋਕ ਨੂੰ ਸਵਾਰਨ ਵਾਸਤੇ ਕਿ ਸਾਡਾ ਜੀਵਨ ਸੁਖਾਲਾ ਨਿਰਵਾਹ ਹੋਵੇ, ਇਹੋ ਸੋਚ ਕਰਕੇ ਅਸੀਂ ਮਿਹਨਤ ਕਰਦੇ ਹਾਂ ਨਾ, ਜੀਵਨ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਸਾਡਾ ਪਰਿਵਾਰ ਸੁਖਾਲਾ, ਜੋ ਸੁੱਖਾਂ ਦੇ ਨਾਲ ਜੀਵਨ ਨਿਰਵਾਹ ਕਰੇ, ਜ਼ਿੰਦਗੀ ਸਾਡੀ ਸੁੱਖਾਂ ਦੇ ਨਾਲ ਬਤੀਤ ਹੋਵੇ, ਇਹੋ ਕੁਝ ਸੋਚ ਕੇ ਹੀ ਸਭ ਅਸੀਂ ਮਿਹਨਤ ਕਰਦੇ ਹਾਂ। ਪਰ ਉਹ ਤਾਂ ਕੇਵਲ ਐਸ ਲੋਕ ਦਾ ਕਹਿੰਦਾ, ਅੱਗਾ ਪਰਲੋਕ ਵੀ ਸਵਾਰਨ ਦੇ ਲਈ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਹਨ, ਐ ਜੀਵ, ਜੇ ਪਰਲੋਕ ਸਵਾਰਨ ਦੇ ਵਾਸਤੇ ਵੀ ਤੂੰ ਨਾਲ ਦੇ ਨਾਲ ਮਿਹਨਤ ਕਰੇ, ਜੀਵਨ ਦੇ ਵਿੱਚ ਕਮਾਈ ਕਰੇ, ਸ਼ਬਦ ਦਾ ਅਭਿਆਸ ਕਰੇ, ਆਲਸ ਤੋਂ ਰਹਿਤ ਹੋ ਕੇ ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦਾ ਭਜਨ ਕਰੇ, ਫਿਰ ਐਸ ਲੋਕ ਕੀ ਪਰਲੋਕ ਦੇ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ। ਜੇ ਨਾਮ ਰੂਪੀ ਧਨ ਇਕੱਤਰ ਕਰੇਗਾ, ਪਰਮਾਤਮਾ ਦੇ ਦਰ 'ਤੇ ਤੂੰ ਸ਼ਾਹੂਕਾਰ ਗਿਣਿਆ ਜਾਵੇਗਾ, ਪ੍ਰਧਾਨ ਗਿਣਿਆ ਜਾਵੇਗਾ, ਫਿਰ ਵਾਹਿਗੁਰੂ ਦੇ ਸਰੂਪ ਰੂਪੀ ਰਾਜ ਭਾਗ ਦੀ ਤਖਤ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਉਂਦੇ ਆ, ਐ ਜੀਵ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਹੁਣ ਪਰਮੇਸ਼ਰ ਦੇ ਨਾਲ ਮਿਲਣ ਦਾ ਤੇਰਾ ਵੇਲਾ ਹੈ, ਵਕਤ ਹੈ, ਸਮਾਂ ਹੈ। ਜੇ ਹੁਣ ਨਹੀਂ ਮਿਲਿਆ ਤੇ ਫਿਰ ਕਿਸੇ ਵੀ ਜੂਨ ਵਿੱਚ ਤੂੰ ਪਰਮਾਤਮਾ ਦੇ ਨਾਲ ਨਹੀਂ ਮਿਲ ਸਕੇਗਾ, ਕਿਉਂਕਿ ਇੱਥੋਂ ਛੁਡਕਿਆ ਠੌਰ ਨਾ ਪਾਏ। 84 ਲੱਖ ਜੂਨਾਂ ਵਿੱਚੋਂ ਕੇਵਲ ਮਨੁੱਖ ਜੀਵਨ ਨੂੰ ਪਰਮਾਤਮਾ ਨੇ ਇਹ ਮਾਣ ਵਡਿਆਈ ਬਖਸ਼ੀ ਹੈ ਕਿ ਇਸ ਜੂਨ ਦੁਆਰਾ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ। ਬਾਕੀ ਜਿਤਨੇ ਵੀ ਸੰਸਾਰ ਭਰ ਦੇ ਅੰਦਰ ਜੂਨਾਂ ਪੈਦਾ ਕੀਤੀਆਂ ਨੇ, ਸਭ ਨਿਰਬੁੱਧ ਜੀਵ ਹਨ। ਕੇਵਲ ਗਿਆਨ ਦੀ ਦਾਤ ਇਸ ਮਾਨਸ ਜੀਵਨ ਦੇ ਅੰਦਰ ਹੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਹੈ, ਇਹ ਪ੍ਰਾਣਾ ਤਾਰੇ ਜੀਵ, ਹੁਣ ਮਿਲਣ ਦਾ ਵੇਲਾ ਹੈ, ਪਰਮਾਤਮਾ ਦਾ ਭਜਨ ਕਰਿਆ ਕਰ। ਜਬ ਲਗ ਜੋਬਨ ਸਾਸ ਹੈ, ਕਿਉਂਕਿ ਜਦੋਂ ਤੱਕ ਇਹ ਸਰੀਰ ਦੇ ਅੰਦਰ ਸਵਾਸ ਚੱਲਦੇ ਹੈ, ਜਾਂ ਫਿਰ ਜਦੋਂ ਤੱਕ ਜੋਬਨ ਜਵਾਨੀ ਦੀ ਅਵਸਥਾ ਹੈ, ਤਬ ਲਗ ਇਹੋ ਤਨ ਦੇਹ, ਤਦੋਂ ਤੱਕ ਇਹ ਦੇਹ ਸਰੀਰ ਰਹਿਣ ਵਾਲਾ ਹੈ, ਸਦਾ ਵਾਸਤੇ ਰਹਿਣ ਵਾਲਾ ਥੋੜ੍ਹਾ, ਔਰ ਸਦੀਵੀ ਕਾਲ ਵਾਸਤੇ ਸਰੀਰ ਨੇ ਰਹਿਣਾ ਨਹੀਂ। ਇਸ ਲਈ ਜਵਾਨੀ ਦੇ ਵਿੱਚ ਜਿਹੜਾ ਪਰਮਾਤਮਾ ਦਾ ਭਜਨ ਕਰ ਲੈਣਾ ਹੈ, ਉਦਮ ਦੇ ਨਾਲ ਸੇਵਾ ਸਿਮਰਨ ਕਰਨ ਵਾਲਾ, ਉਦਮ ਦੇ ਨਾਲ ਅੰਮ੍ਰਿਤ ਵੇਲੇ ਉੱਠ ਕਰਕੇ ਚੌਂਕੜਾ ਲਗਾ ਕੇ ਸਿਮਰਨ ਕਰ ਲੈਣਾ, ਇਹ ਨਾ ਬਾਲਕ ਅਵਸਥਾ ਵਿੱਚ ਹੋਣਾ ਅਤੇ ਨਾ ਹੀ ਬੁਢੇਪੇ ਵਿੱਚ। ਕਿਉਂਕਿ ਸਾਧ ਸੰਗਤ ਜੀ, ਬਾਲਕ ਅਵਸਥਾ ਜਿਹੜੀ ਵੀ ਅਗਿਆਤ ਹੀ ਬਤੀਤ ਹੋ ਜਾਂਦੀ ਹੈ। ਸਤਿਗੁਰੂ ਜੀ ਦੇ ਬਚਨ ਆਉਂਦੇ ਆ ਨਾ, 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ,
30 ਬਰਸ ਕਸ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਮੇਰੀ ਮੇਰੀ ਕਰਤੇ ਜਨਮ ਗਇਓ। ਕੇਵਲ ਮੈਂ ਮੇਰੀ ਕਰਦਿਆਂ ਹੋਇਆਂ ਇਹ ਜਨਮ ਅਕਾਰਥ ਚਲਾ ਗਿਆ, ਕੁਝ ਜੀਵਨ ਦੇ ਵਿੱਚ ਖਟਿਆ ਤੇ ਨਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ ਆ, ਹੈ ਜੀਵ ਜਬ ਲਗ ਜੋ ਬਨ ਸਾਸ ਹੈ। ਜਦੋਂ ਤੱਕ ਇਹ ਸਰੀਰ ਦੇ ਅੰਦਰ ਸਵਾਸ ਚੱਲਦੇ ਹੈ, ਉਨੀ ਦੇਰ ਤੱਕ ਹੀ ਸਰੀਰ ਹੈ, ਜਿਉਂਦਾ ਹੈ। ਜਿੰਨੀ ਦੇਰ ਤੱਕ ਜਵਾਨੀ ਦੀ ਅਵਸਥਾ ਹੈ, ਉਨੀ ਦੇਰ ਤੱਕ ਉਦਮ ਦੇ ਨਾਲ ਪਰਮੇਸ਼ਰ ਦਾ ਭਜਨ ਕਰ ਸਕਦਾ ਹੈ। ਬਾਲਕ ਅਵਸਥਾ ਵੀ ਅਗਿਆਨ ਪਲ ਅਲਪਗਤਾ ਵਿੱਚ ਬਤੀਤ ਹੋ ਜਾਂਦੀ ਹੈ, ਤੇ ਫਿਰ ਜੋ ਬਿਰਧਪਨ ਹੈ ਉਹ ਵੀ ਸਾਧ ਸੰਗਤ ਦੀ ਜੜਤਾ ਵਿੱਚ ਹੀ ਖਤਮ ਹੋ ਜਾਂਦਾ ਹੈ। ਨਾ ਨੇਤਰਾਂ ਦੇ ਨਾਲ ਸਤਿਗੁਰਾਂ ਦੇ ਦੀਦਾਰ ਹੁੰਦੇ, ਅੱਖਾਂ ਤੋਂ ਦੇਖਣ ਸ਼ਕਤੀ ਵੀ ਖਤਮ ਹੋ ਜਾਂਦੀ ਹੈ, ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪੈਂਦਾ ਹੈ। ਫਿਰ ਜ਼ੁਬਾਨ ਵਿੱਚ ਬੋਲਣ ਦਾ ਵੀ ਸਾਧ ਸੰਗਤ ਜੀ ਜਿਹੜਾ ਬਾਲੋ ਖਤਮ ਹੋ ਜਾਂਦਾ ਹੈ। ਕੰਨਾਂ ਵਿੱਚ ਸੁਣਨ ਦੀ ਸ਼ਕਤੀ ਵੀ ਮਿਟ ਜਾਂਦੀ ਹੈ। ਇਸ ਕਰਕੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦਾ ਫਰਮਾਨ ਆਉਂਦਾ, ਕਹਿੰਦੇ ਫਿਰ ਜੀਵ ਦੇ ਪੱਲੇ ਕੇਵਲ ਪਛਤਾਤਾਪ ਹੀ ਰਹਿ ਜਾਂਦਾ ਹੈ, ਕੇਵਲ ਪਛਤਾਵਾ। ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ। ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਹਿ ਪ੍ਰਾਨੀ। ਹੇ ਪ੍ਰਾਣਾ ਤਾਰੇ ਜੀਵ, ਹੁਣ ਕੀ ਕਰਨਾ ਹੈ? ਹੁਣ ਤਾਂ ਕੇਵਲ ਤੇਰੇ ਪੱਲੇ ਪਛਤਾਵਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਹੈ, ਜਬ ਲਗ ਜੋ ਬਨ ਸਾਸ ਹੈ, ਤਬ ਲਗ ਇਹੋ ਤਨ ਦੇਹ। ਇਹ ਪ੍ਰਮਾਤਮਾ ਨੇ ਤੈਨੂੰ ਸੁੰਦਰ ਨਰ ਨਾਰਾਇਣੀ ਬਖਸ਼ੀ ਹੈ ਨਾ, ਸਹੀ ਸਲਾਮਤ ਇੰਦਰੇ ਹੱਥ ਪੈਰ ਕੰਮ ਕਰਦੇ ਹੋਏ ਹੈ। ਇਹ ਉਹਨਾਂ ਚਿਰ ਹੀ ਹਨ ਜਿੰਨਾ ਚਿਰ ਇਹਦੇ ਅੰਦਰ ਸਵਾਸ ਹੈ। ਇਸ ਕਰਕੇ ਪ੍ਰਮਾਤਮਾ ਦਾ ਭਜਨ ਕਰਿਆ ਕਰ। ਬਿਨ ਗੁਣ ਕਾਮ ਨਾ ਆਵਈ। ਬਿਨਾਂ ਗੁਣ ਧਾਰਨ ਕੀਤਿਆਂ ਇਹ ਦੇਹ ਕਿਸੇ ਵੀ ਕੰਮ ਆਉਣ ਵਾਲੀ ਨਹੀਂ ਹੈ। ਜੇਕਰ ਜੀਵਨ ਦੇ ਵਿੱਚ ਕੋਈ ਮਨੁੱਖ ਗੁਣ ਨਾ ਕੋਈ ਸਿੱਖਣਾ ਕਰੇ ਤੇ ਕੋਈ ਕਦਰ ਨਹੀਂ ਕਰਦਾ। ਸਾਧ ਸੰਗਤ ਜੀ, ਵੇਦਾਂਤ ਦਾ ਬਚਨ ਹੈ, ਕਹਿੰਦੇ ਹਨ ਕਿ ਭਾਵੇਂ ਜਿਵੇਂ ਇੱਕ ਸ਼ਿਸ਼ਰੇ ਦਾ ਫੁੱਲ ਹੁੰਦਾ, ਉਹ ਦੇਖਣ ਨੂੰ ਬੜਾ ਸੋਹਣਾ ਲੱਗਦਾ ਹੈ, ਦੇਖਣ ਨੂੰ ਬਹੁਤ ਉਹਦੇ ਵਿੱਚ ਸੁਹੱਪਣਤਾ ਲੱਗਦੀ ਹੈ, ਪਰ ਜਦੋਂ ਨੇੜੇ ਜਾਂਦਾ ਉਹਦੇ ਕੋਲੋਂ ਬਦਬੂ ਆਉਂਦੀ ਹੈ। ਸ਼ਿਸ਼ਰੇ ਦੇ ਫੁੱਲ ਦੇ ਕੋਲੋਂ ਖਿਲਿਆ ਹੋਇਆ ਬਹੁਤ ਸੋਹਣਾ ਲੱਗਦਾ, ਦੂਰੋਂ ਕੋਈ ਦੇਖੇਗਾ ਤੇ ਵਾਹ ਕਿੰਨਾ ਸੋਹਣਾ ਫੁੱਲ ਹੈ, ਪਰ ਜਦੋਂ ਨੇੜੇ ਜਾਇਆ ਜਾਂਦਾ ਉਹਦੇ ਨਾਲ ਹੱਥ ਸਪਰਸ਼ ਕਰੀਏ ਤੇ ਉਹਦੇ ਕੋਲ ਬਦਬੂ ਆਉਂਦੀ ਹੈ, ਖੁਸ਼ਬੂ ਨਹੀਂ ਆਉਂਦੀ, ਸੁਗੰਧੀ ਨਹੀਂ ਆਉਂਦੀ। ਇਸ ਪ੍ਰਕਾਰ ਜੋ ਸ਼ੁਭ ਗੁਣਾਂ ਤੋਂ ਬਿਨਾਂ ਜਿਸ ਮਨੁੱਖ ਦਾ ਜੀਵਨ ਹੈ, ਉਹਦੇ ਕੋਲ ਕੇਵਲ ਹੰਕਾਰ ਦੀ ਬਦਬੂ ਆਉਂਦੀ ਰਹਿੰਦੀ ਹੈ। ਬਿਨਾਂ ਗੁਣਾਂ ਤੋਂ ਐਵੇਂ ਹੰਕਾਰ ਕਰੀ ਜਾਵੇਗਾ, ਐਵੇਂ ਈਰਖਾ ਦੀ ਹਰ ਸਮੇਂ ਦੁਰਗੰਧੀ ਉਹਦੇ ਕੋਲ ਆਉਂਦੀ ਰਹੇਗੀ, ਕਿਉਂਕਿ ਸ਼ੁਭ ਗੁਣ ਨਹੀਂ ਧਾਰਨ ਕੀਤੇ। ਸ਼ੁਭ ਗੁਣ ਧਾਰਨ ਕੀਤੇ ਹੋਣ ਤੇ ਫਿਰ ਮਨੁੱਖ ਕਦੇ ਵੀ ਆਪਣਾਤ ਨਹੀਂ ਜਣਾਉਂਦਾ, ਨਿਮਰਤਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਇਸ ਪ੍ਰਕਾਰ ਬਿਨ ਗੁਣ ਕਾਮ ਨਾ ਆਵਈ। ਬਿਨਾਂ ਗੁਣ ਸ਼ੁਭ ਗੁਣ ਧਾਰਨ ਕੀਤਿਆਂ ਇਹ ਜੀਵ, ਇਹ ਮਨੁੱਖਾ ਸਰੀਰ ਵੀ ਕਿਸੇ ਕੰਮ ਆਉਣ ਵਾਲਾ ਨਹੀਂ ਹੈ। ਇਸ ਲਈ ਜੀਵਨ ਦੇ ਅੰਦਰ ਸ਼ੁਭ ਗੁਣ ਧਾਰਨ ਕਰਨੇ ਵੀ ਬਹੁਤ ਜ਼ਰੂਰੀ ਹਨ। ਸਾਧ ਸੰਗਤ ਜੀ ਬਚਨ ਆਉਂਦਾ ਹੈ, ਕਹਿੰਦੇ ਕਿ ਜਿਹੜਾ ਮਨੁੱਖ ਗੁਣਾਂ ਤੋਂ ਹੀਣਾ ਹੁੰਦਾ ਹੈ ਨਾ, ਉਹ ਭਾਵੇਂ ਸਰੀਰ ਵੀ ਉਹਦਾ ਦਰੁਸਤ ਹੋਵੇ, ਬੜਾ ਸੋਹਣਾ ਸਰੂਪ ਹੋਵੇ, ਉੱਚੀ ਕੁਲ ਦੇ ਵਿੱਚ ਜਨਮਿਆ ਹੋਵੇ, ਧਨ ਪਦਾਰਥਾਂ ਦੀ ਕੋਈ ਕਮੀ ਨਾ ਹੋਵੇ, ਪਰ ਸਾਧ ਸੰਗਤ ਜੀ ਉਹਦੀ ਕੋਈ ਕਦਰ ਨਹੀਂ ਜਾਣਦਾ, ਕਿਸੇ ਪ੍ਰਕਾਰ ਉਹਦੀ ਕੋਈ ਕਦਰ ਨਹੀਂ ਹੁੰਦੀ। ਔਰ ਜਿਹੜਾ ਕੋਈ ਗੁਣਵਾਨ ਮਨੁੱਖ ਹੈ ਨਾ, ਭਾਵੇਂ ਸੁੰਦਰ ਸਰੂਪ ਵੀ ਨਾ ਹੋਵੇ, ਕਰੂਪ ਹੋਵੇ, ਉੱਚੀ ਕੁਲ ਦੇ ਵਿੱਚ ਵੀ ਜਨਮਿਆ ਨਾ ਹੋਵੇ, ਪਰ ਸਾਧ ਸੰਗਤ ਜੀ ਗੁਣ ਹੋਣੇ ਕਰਕੇ ਰਾਜੇ ਮਹਾਰਾਜਿਆਂ ਦੀ ਸਭਾ ਵਿੱਚ ਵੀ ਉਹਨੂੰ ਪੂਜਿਆ ਜਾਂਦਾ ਹੈ, ਉਹਦਾ ਸਤਿਕਾਰ ਕੀਤਾ ਜਾਂਦਾ ਹੈ। ਰਾਜੇ ਮਹਾਰਾਜਿਆਂ ਦਾ ਜਦੋਂ ਦਰਬਾਰ ਲੱਗਦਾ ਹੈ ਨਾ, ਆਪ ਨੇ ਦੇਖਿਆ ਹੋਵੇਗਾ ਕੋਈ ਗੁਣਵਾਨ ਮਨੁੱਖ ਉੱਥੇ ਜਾ ਕਰਕੇ ਆਪਣਾ ਗੁਣ ਸਾਹਮਣੇ ਜਾ ਕਰਕੇ ਦਿਖਾਉਂਦਾ ਹੈ। ਜਿਹੋ ਜਿਹੀ ਪਰਮਾਤਮਾ ਨੇ ਕਿਸੇ ਨੂੰ ਕਲਾ ਬਖਸ਼ੀ ਹੈ, ਉਹ ਕਲਾ ਆਪਣਾ ਗੁਣ ਜਾ ਕੇ ਜਦੋਂ ਦਿਖਾਉਂਦਾ ਹੈ ਤੇ ਰਾਜੇ ਮਹਾਰਾਜੇ ਵੀ ਚੌਕੇ ਉਹਨੂੰ ਸਲਾਮਾ ਕਰਦੇ ਹੈ। ਇਹ ਸਾਧ ਸੰਗਤ ਜੀ ਗੁਣ ਦੀ ਕਦਰ ਹੈ। ਤੇ ਹਜੂਰ ਦੇ ਅਸੀਂ ਬਚਨ ਪੜ੍ਹਦੇ ਹਾਂ ਹਰ ਰੋਜ਼ ਜਪਜੀ ਸਾਹਿਬ ਪਾਵਨ ਬਾਣੀ ਅੰਦਰ। ਸਤਿਗੁਰੂ ਜੀ ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਸ਼ੁਭ ਗੁਣ ਧਾਰਨ ਕੀਤਿਆਂ ਜੀਵਨ ਦੇ ਅੰਦਰ ਪਰਮਾਤਮਾ ਦੀ ਭਗਤੀ ਵੀ ਨਹੀਂ ਕੀਤੀ ਜਾ ਸਕਦੀ।
ਜੇ ਕਹੀ ਜਾਵੇ ਕਿ ਹਾਂ ਘਰੋਂ ਦੁਖੀ ਹੋ ਕੇ ਤੰਗ ਹੋ ਕੇ ਲੜ ਕੇ ਆਖੇ ਕਿ ਮੈਂ ਤਾਂ ਜੰਗਲਾਂ ਵਿੱਚ ਜਾ ਕੇ ਭਗਤੀ ਕਰਨੀ ਹੈ, ਜੋ ਕਮਾਈ ਕਰਨੇ ਤੋਂ ਹੱਡ ਹਰਾਮੀ ਬਣ ਜਾਵੇ, ਕਹੇ ਕਿ ਮੈਂ ਹੁਣ ਕੋਈ ਕੰਮ ਨਹੀਂ ਕਰਨਾ, ਮੈਂ ਤਾਂ ਘਰ-ਬਾਰ ਹੀ ਤਿਆਗ ਦੇਣਾ, ਇਹ ਸਾਧ ਸੰਗਤ ਜੀ ਸ਼ੁਭ ਗੁਣ ਨਹੀਂ ਹੈ। ਇਸ ਪ੍ਰਕਾਰ ਹਜੂਰ ਨੇ ਬਖਸ਼ਿਸ਼ ਕੀਤੀ ਹੈ, ਬਿਨ ਗੁਣ ਕਾਮ ਨਾ ਆਵਈ, ਬਿਨਾਂ ਗੁਣਾ ਸ਼ੁਭ ਗੁਣ ਧਾਰਨ ਕੀਤਿਆਂ ਦੇਹੀ ਕਿਸੇ ਕੰਮ ਵਿੱਚ ਆਉਣ ਵਾਲੀ ਨਹੀਂ ਹੈ। ਇਸ ਲਈ ਮਹਾਰਾਜ ਫਰਮਾਉਂਦੇ ਆ, ਟਹਿ ਢੇਰੀ ਤਨ ਖੇਹ, ਕਿਉਂਕਿ ਸਰੀਰ ਨੇ ਟਹਿ ਢੇਰੀ, ਟਹਿ ਕਰਕੇ ਮਿੱਟੀ ਦੀ ਢੇਰੀ ਤੇ ਬਾਣੀ ਜਾਣਾ। ਇਸ ਕਰਕੇ ਸ਼ੁਭ ਗੁਣ ਨਾਮ ਹੀ ਧਾਰਨ ਕਰੇਗਾ, ਫਿਰ ਵੀ ਇਹਨੇ ਮਿੱਟੀ ਦੀ ਢੇਰੀ ਬਣ ਜਾਣਾ ਹੈ। ਜੇ ਸ਼ੁਭ ਗੁਣ ਧਾਰਨ ਕਰੇਗਾ, ਮਿੱਟੀ ਦੀ ਢੇਰੀ ਤਾਂ ਇਹਨੇ ਬਣਨਾ ਹੀ ਬਣਨਾ ਹੈ, ਜੋ ਪਰਮੇਸ਼ਰ ਦੀ ਬਣਾਈ ਹੋਈ ਜਗਤ ਦੀ ਮਰਜ਼ਾਦਾ ਹੈ। ਜਿੰਨੇ ਸਵਾਸ ਲਿਖ ਕਰਕੇ ਪਾਏ ਆ, ਇਹ ਜੀਵ ਓਨੇ ਸਵਾਸ ਤੋਂ ਭੋਗਣੇ ਆ, ਪਰ ਕਿਉਂ ਨਾ ਤੂੰ ਸ਼ੁਭ ਗੁਣ ਧਾਰਨ ਕਰਕੇ ਤੇ ਇਸ ਮਨੁੱਖਾ ਸਰੀਰ ਨੂੰ ਵੀ ਇਹਦੇ ਅੰਦਰ ਤੇਰੀ ਜੋ ਜਿੰਦ ਜਾਨ ਹੈ ਉਹਨੂੰ ਸਫਲਿਆਂ ਕਰ ਲਵੇ। ਜੇ ਔਗੁਣਾ ਦਾ ਹੀ ਧਾਰਨੀ ਬਣ ਕੇ ਰਿਹਾ, ਮਿੱਟੀ ਤਾਂ ਫਿਰ ਵੀ ਸਰੀਰ ਨੇ ਬਣਨਾ, ਪਰ ਇਹ ਹੈ ਕਿ ਜਗਤ ਦੇ ਲੋਕ ਤੇਰਾ ਨਿਰਾਦਰ ਕਰਨਗੇ, ਜਗਤ ਦੇ ਲੋਕ ਕਿਸੇ ਨੇ ਤੇਰਾ ਜਸ ਨਹੀਂ ਕਰਨਾ। ਸੰਸਾਰ ਭਰ ਦੇ ਲੋਕਾਂ ਨੇ ਜਸ ਤਾਂ ਹੀ ਹੋਵੇਗਾ ਜੇ ਸ਼ੁਭ ਗੁਣਾਂ ਦਾ ਧਾਰਨੀ ਬਣ ਕੇ ਪਰਮੇਸ਼ਰ ਦਾ ਭਜਨ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਉਂਦੇ, ਟਹਿ ਢੇਰੀ ਤਨ ਖੇਹ, ਇਹ ਖੇਹ ਸਰੀਰ ਜਿਹੜਾ ਮਿੱਟੀ ਤੋਂ ਬਣਿਆ ਹੋਇਆ, ਉਸੇ ਮਿੱਟੀ ਵਿੱਚ ਮਿਲ ਜਾਣ ਵਾਲਾ ਹੈ। ਮੇਰੇ ਮਨ ਲੈ ਲਾਹਾ ਘਰ ਜਾਹੇ, ਹੇ ਮੇਰੇ ਪਿਆਰੇ ਮਨਾ, ਪਰਮੇਸ਼ਰ ਦਾ ਨਾਮ ਜਪ ਲੈ, ਪਰਮਾਤਮਾ ਦਾ ਭਜਨ ਕਰਨ ਨੂੰ ਵੀ ਲਾਹਾ ਲੈ ਕੇ ਆਪਣੇ ਸਰੂਪ ਰੂਪੀ ਘਰ ਵਿੱਚ ਚਲਿਆ ਜਾ। ਮੇਰੇ ਮਨ ਲੈ ਲਾਹਾ ਘਰ ਜਾਹੇ, ਕਿਹੋ ਜਿਹਾ ਲਾਹਾ ਲੈਣਾ ਹੈ? ਸਤਿਗੁਰੂ ਜੀ ਚਰਨਾਂ ਤੋਂ ਨਾਮ ਰੂਪੀ ਲਾਹਾ ਪ੍ਰਾਪਤ ਕਰ ਲੈਣਾ ਕਰ, ਫਿਰ ਸਰੂਪ ਰੂਪੀ ਘਰ ਦੇ ਵਿੱਚ ਚਲਿਆ ਜਾਵੇਗਾ। ਹੇ ਪਿਆਰੇ ਮਨਾ, ਸਤ ਸੰਗਤ ਵਿੱਚ ਜਾ ਕੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਪਰਮੇਸ਼ਰ ਦਾ ਜਸ ਸੁਣਨ ਰੂਪੀ ਲਾਹਾ ਪ੍ਰਾਪਤ ਕਰ ਲੈ। ਹੇ ਮੇਰੇ ਪਿਆਰੇ ਮਨਾ, ਤੂੰ ਆਪਣੇ ਅੰਤਸ਼ਕਰਨ ਸਰੀਰ ਰੂਪੀ ਘਰ ਦੇ ਵਿੱਚ ਚਲਿਆ ਜਾਵੇਗਾ। ਔਰ ਇਸ ਪ੍ਰਕਾਰ ਹੇ ਪਿਆਰੇ ਮਨਾ, ਸਤਿਗੁਰੂ ਜੀ ਤੋਂ ਗਿਆਨ ਪ੍ਰਾਪਤੀ ਰੂਪ ਲਾਹਾ ਪ੍ਰਾਪਤ ਕਰ ਲੈਣਾ ਕਰ, ਜਿਸ ਕਰਕੇ ਪ੍ਰਮਾਤਮਾ ਦੇ ਸਰੂਪ ਦੀ ਭੇਦਤਾ ਮਿਲ ਜਾਵੇਗੀ। ਗੁਰਮੁਖ ਨਾਮ ਸਲਾਹੀਐ, ਫਿਰ ਗੁਰਾਂ ਦੇ ਮੁਖ ਦੁਆਰਾ ਪਰਮੇਸ਼ਰ ਦੇ ਨਾਮ ਦੀ ਸਲਾਹੁਣਾ ਕਰ। ਹਉਮੈ ਨਿਵਰੀ ਪਾਹੇ, ਪਾਹੇ ਕਿਹਾ ਜਾਂਦਾ ਹੈ ਅੱਗ ਨੂੰ। ਜਿਹੜੀ ਹਉਮੈ ਹੈ ਨਾ ਸਰੀਰ ਦੇ ਅੰਦਰ, ਹਉਮੈ ਦੀ ਅੱਗ ਲਟ ਲਟ ਕਰਦੀ ਹੋਈ ਪ੍ਰਚੰਡ ਅਗਨੀ ਬਲ ਰਹੀ ਹੈ, ਇਹ ਨਿਵਰਤ ਹੋ ਜਾਵੇਗੀ, ਬੁੱਝ ਜਾਵੇਗੀ। ਜੇ ਗੁਰਮੁਖਾਂ ਦੇ ਨਾਲ ਮਿਲ ਕੇ ਪਰਮੇਸ਼ਰ ਦਾ ਸਿਮਰਨ ਕਰੇ, ਗੁਰਾਂ ਦੇ ਮੁਖ ਦੁਆਰਾ ਦੀਕਸ਼ਾ ਨਾਮ ਲੈ ਕੇ ਪਰਮਾਤਮਾ ਦਾ ਸਿਮਰਨ ਕਰੇਗਾ, ਹਉਮੈ ਨਿਵਰੀ ਪਾਹੇ। ਜੋ ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਹਉਮੈ ਦੀ ਪ੍ਰਚੰਡ ਅਗਨੀ ਬੁਝਦੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ, ਗੁਰਮੁਖਾਂ ਦੇ ਨਾਲ ਮਿਲ ਕੇ ਪਰਮੇਸ਼ਰ ਦਾ ਸਿਮਰਨ ਕਰੇ, ਬੁੱਝ ਜਾਵੇਗੀ। ਪਰਮੇਸ਼ਰ ਦੇ ਨਾਮ ਰੂਪੀ ਜਲ ਦੁਆਰਾ ਹੀ ਇਸ ਪ੍ਰਚੰਡ ਅਗਨੀ ਨੂੰ ਬੁਝਾਇਆ ਜਾ ਸਕਦਾ ਹੈ। ਹੋਰ ਭਾਵੇਂ ਜਿਤਨੇ ਮਰਜ਼ੀ ਮਨੁੱਖ ਸਾਧਨ ਕਰ ਕਰਕੇ ਦੇਖ ਲਵੇ, ਜਿੰਨਾ ਮਰਜ਼ੀ ਮਨੁੱਖ ਯਤਨ ਕਰ ਕਰਕੇ ਦੇਖ ਲਵੇ, ਪਰ ਹਉਮੈ ਦੀ ਪ੍ਰਚੰਡ ਅਗਨੀ ਨੂੰ ਕਦੇ ਬੁਝਾਇਆ ਨਹੀਂ ਜਾ ਸਕਦਾ। ਸਤਿਗੁਰੂ ਜੀ ਦਾ ਅਸੀਂ ਫਰਮਾਨ ਪੜ੍ਹਦੇ ਹਾਂ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਉ ਭੀ ਹਉਮੈ ਮੈਲ ਨਾ ਜਾਵੈ। ਕਹਿੰਦੇ ਕਿ ਸਰੀਰ ਨੂੰ ਭਾਵੇਂ ਕੀਮਾ ਵੀ ਕਰਵਾ ਕੇ ਦੇਖ ਲਓ, ਪਰ ਹਉਮੈ ਦੀ ਮਲੀਨਤਾ ਨਹੀਂ ਕਦੇ ਵੀ ਦੂਰ ਹੋ ਸਕਦੀ। ਐਸੀ ਪ੍ਰਚੰਡ ਅਗਨੀ ਹੈ, ਕੇਵਲ ਪਰਮੇਸ਼ਰ ਦੇ ਨਾਮ ਰੂਪ ਜਲ ਵਿੱਚ ਐਸੀ ਸ਼ਕਤੀ ਹੈ, ਐਸੀ ਤਾਕਤ ਹੈ, ਐਸਾ ਬਲ ਹੈ, ਇਸ ਪ੍ਰਚੰਡ ਹਉਮੈ ਦੀ ਅਗਨੀ ਨੂੰ ਬੁਝਾ ਸਕਦਾ ਹੈ। ਇਸ ਪ੍ਰਕਾਰ ਫਿਰ ਇਹ ਪੰਕਤੀ ਪੜੋ ਜੀ। ਗੁਰਮੁਖ ਨਾਮ ਸਲਾਹੀਐ, ਜਿਨ੍ਹਾਂ ਗੁਰਮੁਖਾਂ ਨੇ ਭਾਵਨਾ ਦੇ ਨਾਲ ਇੱਕ ਚਿੱਤ ਹੋ ਕੇ ਮਨ ਦੇ ਨਾਲ ਮਿਲ ਕਰਕੇ ਪਰਮੇਸ਼ਰ ਦਾ ਨਾਮ ਸਲਾਹਿਆ ਹੈ। ਹਉਮੈ ਨਿਵਰੀ ਪਾਹੇ, ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ ਨਿਵਰੀ, ਉਹ ਨਿਵਰਤ ਹੋ ਗਈ ਹੈ। ਭਾਹੇ,
ਜਿਹੜੀ ਜਠਰਾ ਅਗਨੀ ਲਟ ਲਟ ਕਰਦੀ ਉਹ ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੈਣਾ ਪੈਂਦਾ ਸੀ, ਉਹਨਾਂ ਗੁਰਮੁਖਾਂ ਦੀ ਉਹ ਵੀ ਨਿਵਰਤ ਹੋ ਗਈ ਹੈ। ਭਾਵ ਗਰਭ ਦੀਆਂ ਜੂਨਾਂ ਵਿੱਚ ਆਉਣਾ ਗੁਰਮੁਖਾਂ ਦਾ ਮਿਟ ਗਿਆ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਸੁਣ ਸੁਣ ਗੰਢਣ ਗੰਢੀਐ। ਜਗਤ ਦੇ ਅਗਿਆਤ ਹੰਕਾਰੀ ਜੀਵਾਂ ਦੀ ਅਜਿਹੀ ਹਾਲਤ ਹੈ, ਕਿਸੇ ਕੋਲੋਂ ਸੁਣ ਸੁਣ ਕਰਕੇ ਕਿਸੇ ਕੋਲੋਂ ਸਾਖੀ ਸੁਣ ਲਈ ਜਾਂ ਕਿਸੇ ਕੋਲੋਂ ਕਾਵ ਰਚਨਾ ਕੋਈ ਸੁਣ ਲਈ ਤੇ ਫਿਰ ਉਹਦੇ ਵਿੱਚ ਆਪਣੀਆਂ ਗੱਲਾਂ ਗੰਢਣ ਬਣ ਕਰਕੇ ਬਾਰ-ਬਾਰ ਗੰਢੀ ਜਾਂਦੇ ਆ। ਕੁਝ ਐਸੇ ਹੰਕਾਰੀ ਪੁਰਸ਼ਾਂ ਦੀ ਇਦਾਂ ਦੀ ਹਾਲਤ ਹੁੰਦੀ ਹੈ। ਲੇਖ ਪੜ ਬੁਝੈ ਭਾਰ। ਫਿਰ ਜਗਤ ਦੇ ਅੰਦਰ ਬਹੁਤੇ ਗ੍ਰੰਥਾਂ ਨੂੰ ਪੜ੍ਹ ਕੇ ਲਿਖ ਕਰਕੇ ਜਾਂ ਫਿਰ ਕਾਵ ਰਚਨਾ ਨੂੰ ਲਿਖੀ ਜਾਣਾ, ਕਿਸੇ ਤੋਂ ਸਾਖੀ ਸੁਣ ਕਰਕੇ ਲਿਖ ਕਰਕੇ ਆਖਣਾ ਕਿ ਮੈਂ ਲਿਖੀ ਹੈ। ਭਾਰ, ਉਹ ਹੰਕਾਰ ਦਾ ਭਾਰ ਹੀ ਚੱਕੀ ਫਿਰਦੇ ਹੈ। ਕਿਸੇ ਤੋਂ ਕੋਈ ਸਾਖੀ ਸੁਣ ਲਈ, ਕਿਸੇ ਤੋਂ ਕਾਵ ਸੁਣ ਲਈ ਜਾਂ ਕੋਈ ਦੁਨੀਆ ਦੀ ਗੱਲ ਕੋਈ ਸੁਣ ਕਰਕੇ ਫਿਰ ਆਪ ਲਿਖਣ ਲੱਗ ਪੈਣਾ, ਆਖਣਾ ਕਿ ਮੈਂ ਲਿਖੀ ਹੈ। ਉਹ ਹਉਮੈ ਦੀ ਹੰਗਤਾ ਦੀ ਉਹ ਹੰਕਾਰ ਰੂਪੀ ਭਾਰ ਹੀ ਆਪਣੇ ਸਿਰ ਤੇ ਚੱਕੀ ਫਿਰਦੇ ਹੈ। ਇਸ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ, ਸੁਣ ਸੁਣ ਗੰਢਣ ਗੰਢੀਐ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਐਸੇ ਸੰਸਾਰ ਦੇ ਹੰਕਾਰੀ ਜੀਵਾਂ ਦੀ ਹਾਲਤ ਹੈ, ਕਿਸੇ ਤੋਂ ਸੁਣ ਕਰਕੇ ਆਖਣਾ ਕਿ ਮੈਂ ਇਸ ਗੰਢ ਨੂੰ ਗੰਢਣਾ ਕੀਤਾ ਹੈ, ਮੈਂ ਜਗਤ ਅੰਦਰ ਇਸ ਨੂੰ ਪ੍ਰਗਟ ਕੀਤਾ ਹੈ। ਜਿਵੇਂ ਸਾਧ ਸੰਗਤ ਜੀ ਜੋ ਗਰੀਬ ਨਵਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਵੱਡਾ ਭਰਾਤਾ ਸੀ ਨਾ ਪ੍ਰਿਥੀ ਚੰਦ, ਇਸ ਦਾ ਪੁੱਤਰ ਸੀ ਮਹਾਦੇਵ, ਜੋ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਤਰ੍ਹਾਂ ਇਹ ਸਾਧ ਸੰਗਤ ਜੀ ਗੁਰਬਾਣੀ ਉਚਾਰਨ ਕਰੀ ਜਾਂਦਾ ਸੀਗਾ। ਇਹ ਜੋ ਮਿਹਰਬਾਨ ਪੁੱਤਰ ਸੀ, ਵਾਹਿਗੁਰੂ ਮਿਹਰਬਾਨ ਇਹਦੇ ਪੁੱਤਰ ਦਾ ਨਾਮ ਸੀ, ਪ੍ਰਿਥੀ ਚੰਦ ਦੇ ਪੁੱਤਰ ਦਾ। ਉਹ ਸਤਿਗੁਰਾਂ ਦੇ ਵਾਂਗ ਗੁਰਬਾਣੀ ਰਚਦਾ, ਕਾਵ ਰਚਨਾ ਨੇ ਸਿੱਖ ਲਈ ਸੀ। ਮਨ ਵਿੱਚ ਇਹ ਧਾਰਨ ਕਰਕੇ ਛਲ ਕਰਦਾ ਸੀ, ਜਦੋਂ ਕੋਈ ਕਵਿਤਾ ਪੂਰੀ ਕਰਨੀ ਨਾ, ਸ਼ਬਦ ਪੂਰਾ ਕਰਨਾ, ਉੱਥੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਮ ਦੀ ਛਾਪ ਲਾ ਦਿੰਦਾ ਸੀ ਕਿ ਜਿਹੜੇ ਦੇਖਣਗੇ, ਸੁਣਨਗੇ, ਪੜ੍ਹਨਗੇ, ਭੁਲੇਖਾ ਪੈ ਜਾਵੇਗਾ ਕਿ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਦੀ ਬਾਣੀ ਹੈ। ਇਸ ਪ੍ਰਕਾਰ ਸੁਣ ਸੁਣ ਗੰਢਣ ਗੰਢੀ ਹੈ। ਇਹੋ ਜਿਹੇ ਸੰਸਾਰ ਦੇ ਅਗਿਆਤ ਹੰਕਾਰੀ ਜੀਵ ਹੈ, ਉਹ ਸੁਣ ਸੁਣ ਕਰਕੇ ਫਿਰ ਆਪਣੀਆਂ ਹੀ ਗੰਢਾਂ ਗੰਢਣ ਲੱਗ ਪੈਂਦੇ ਹਨ। ਲਿਖ ਪੜ ਬੁਝੈ ਭਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਂ ਫਿਰ ਕੋਈ ਕਾਵ ਰਚਨਾ ਵਾਲੀਆਂ ਕਿਤਾਬਾਂ ਨੂੰ ਪੜ੍ਹ ਲੈਂਦੇ ਹੈ ਜਾਂ ਫਿਰ ਗ੍ਰੰਥਾਂ ਨੂੰ ਪੜ੍ਹ ਕਰਕੇ ਕਹਿੰਦੇ ਹਨ ਲਿਖ ਪੜ੍ਹ, ਲਿਖਦੇ ਵੀ ਹੈ, ਪੜ੍ਹਦੇ ਵੀ ਹੈ, ਬੁੱਝੇ ਹੈ। ਫਿਰ ਉਹਨਾਂ ਦੇ ਤਾਤ ਬਾਰੇ ਸਮਝ ਕਰਕੇ ਕਹਿੰਦੇ ਅਸੀਂ ਇਹਨਾਂ ਅਰਥਾਂ ਨੂੰ ਸਮਝ ਲੈਣਾ ਕੀਤਾ ਹੈ। ਸਾਡੇ ਵਰਗਾ ਹੋਰ ਕੌਣ ਹੈ ਇਸ ਸੰਸਾਰ ਦੇ ਅੰਦਰ? ਬੁੱਝੇ ਭਾਰ, ਇਹ ਹਉਮੈ ਦਾ ਭਾਰ ਹੀ ਆਪਣੇ ਸਿਰ ਤੇ ਚੱਕੀ ਫਿਰਦੇ ਹੈ। ਹਰ ਸਮੇਂ ਬਾਰ-ਬਾਰ ਹੰਕਾਰ ਹੀ ਕਰੀ ਜਾਂਦੇ ਹਨ। ਤ੍ਰਿਸ਼ਨਾ ਅਹਨਿਸ ਅਗਲੀ। ਉਹਨਾਂ ਦੇ ਮਨ ਦੇ ਵਿੱਚ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਨਾ, ਅਗਲੀ ਬਹੁਤ ਜ਼ਿਆਦਾ ਪ੍ਰਚੰਡ ਬਲਦੀ ਪਈ ਹੈ। ਤ੍ਰਿਸ਼ਨਾ ਅਹਨਿਸ ਅਗਲੀ, ਅਹਨਿਸ ਰਾਤ ਦਿਨ ਹਰ ਸਮੇਂ ਪ੍ਰਚੰਡ ਰਹਿੰਦੀ ਹੈ, ਉਹ ਕਦੇ ਬੁਝਦੀ ਨਹੀਂ। ਇਸ ਪ੍ਰਕਾਰ ਐਸੇ ਜਿਹੜੇ ਅਗਿਆਤ ਹੰਕਾਰੀ ਜੀਵ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਦੀ ਅੱਗ ਉਹਨਾਂ ਦੇ ਹਿਰਦੇ ਅੰਦਰ ਹਰ ਸਮੇਂ ਪ੍ਰਚੰਡ ਬਲਦੀ ਹੈ। ਹਉਮੈ ਰੋਗ ਵਿਕਾਰ। ਹਉਮੈ ਦੇ ਰੋਗ ਦੇ ਨਾਲ ਉਹ ਪੀੜੇ ਹੁੰਦੇ ਆ, ਜਿਸ ਕਰਕੇ ਵਿਕਾਰ, ਹੋਰ ਫਿਰ ਈਰਖਾ, ਦਵੈਸ਼, ਦੁਬਦਾ, ਲੋਭ, ਮੋਹ, ਇਹ ਸਾਰੇ ਵਿਕਾਰ ਫਿਰ ਜੀਵ ਦੇ ਅੰਦਰ ਆ ਜਾਂਦੇ ਹੈ। ਜਦੋਂ ਤੱਕ ਮਨ ਵਿੱਚ ਹਉਮੈ ਹੈ, ਇਹ ਹੋਰ ਵਿਕਾਰ ਨਹੀਂ ਕਦੇ ਵੀ ਜਾਣਾ ਕਰਦੇ। ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ, ਤ੍ਰਿਸ਼ਨਾ ਅਹਨਿਸ ਅਗਲੀ, ਕਹਿੰਦੇ ਜਿਨ੍ਹਾਂ ਨੇ ਆਪਣੇ ਅੰਦਰ ਤ੍ਰਿਸ਼ਨਾ ਨੂੰ ਧਾਰਨ ਕੀਤਾ, ਰਾਤ ਦਿਨ ਤ੍ਰਿਸ਼ਨਾਲੂ ਹੀ ਬਣ ਕਰਕੇ ਰਹਿੰਦੇ ਹੈ। ਫਿਰ ਹਉਮੈ ਰੋਗ ਵਿਕਾਰ, ਸ਼ੁਭ ਗੁਣਾਂ ਦਾ ਜਾਂ ਫਿਰ ਗਿਆਨ ਦਾ ਜੋ ਬਾਰ-ਬਾਰ ਹਉਮੈ ਕਰਦੇ, ਹੰਕਾਰ ਕਰਦੇ ਹੈ, ਵਿਕਾਰ ਫਿਰ ਕਹਿੰਦੇ ਉਹਨਾਂ ਦੇ ਅੰਦਰ ਹੋਰ ਵਿਕਾਰ ਆ ਕਰਕੇ ਪ੍ਰਵੇਸ਼ ਹੋਈ ਜਾਂਦੇ ਹੈ। ਜਦੋਂ ਆਪਣੇ ਗੁਣਾਂ ਦਾ ਹੀ ਹੰਕਾਰ ਕਰੀ ਜਾਣਾ, ਫਿਰ ਉਹਦੇ ਨਾਲ ਈਰਖਾ ਮਨ ਵਿੱਚ ਆ ਜਾਂਦੀ ਹੈ, ਦੁਬਦਾ, ਦੁੰਦਵਾਦ ਮਨ ਵਿੱਚ ਆ ਜਾਂਦਾ ਹੈ।
ਇਉਂ ਹੋਰ ਵੀ ਵਿਕਾਰ ਜੀਵ ਦੇ ਅੰਦਰ ਆ ਜਾਂਦੇ ਹਨ। ਉਹ ਹੋਵੇ ਪ੍ਰਵਾਹ ਅਤੋਲਵਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਅਜਿਹਾ ਸਰੂਪ ਹੈ, ਉਹ ਬੇਪਰਵਾਹ ਹੈ, ਕਿਸੇ ਦੀ ਪਰਵਾਹ ਨਹੀਂ ਉਹ ਪਰਮਾਤਮਾ ਨੂੰ। ਉਹ ਕਿਸੇ ਦੀ ਕਦੇ ਅਧੀਨਗੀ ਨਹੀਂ ਕਰਦਾ, ਕਿਸੇ ਦੀ ਕਬੂਲਦਾ ਨਹੀਂ ਅਧੀਨਗੀ ਪਰਮਾਤਮਾ। ਐਸਾ ਉਹ ਪਰਮੇਸ਼ਰ ਹੈ, ਕਿਸੇ ਦੀ ਕਾਨ ਕਨੌਟ ਵੀ ਨਹੀਂ ਕਰਦਾ। ਉਹ ਬੇਪਰਵਾਹ ਅਤੁਲਵੀ, ਫਿਰ ਉਹ ਪਰਮਾਤਮਾ ਦੇ ਸਰੂਪ ਨੂੰ ਤੋਲਿਆ ਵੀ ਨਹੀਂ ਜਾ ਸਕਦਾ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਚਾਹੇ ਵੇਦਾਂ ਸ਼ਾਸਤਰਾਂ ਰੂਪੀ ਵੱਟੇ ਲੈ ਕਰਕੇ ਵੀ ਕੋਈ ਤੋਲਣ ਦਾ ਯਤਨ ਕਰ ਲਵੇ, ਮਨੁੱਖ ਆਪਣੀ ਬੁੱਧੀ ਰੂਪ ਤਕੜੀ ਵਿੱਚ ਪਾ ਕਰਕੇ ਵੀ ਪਰਮੇਸ਼ਰ ਦੇ ਸਰੂਪ ਨੂੰ ਤੋਲਣ ਦਾ ਯਤਨ ਕਰ ਲਵੇ, ਪਰ ਨਹੀਂ ਤੋਲਿਆ ਜਾ ਸਕਦਾ। ਐਸਾ ਅਤੋਲਵਾ ਪਰਮੇਸ਼ਰ ਦਾ ਸਰੂਪ ਹੈ। ਗੁਰਮਤਿ ਕੀਮਤ ਸਾਰ। ਇੱਕ ਗੁਰਮਤਿ ਹੈ, ਜੇਕਰ ਕੋਈ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ, ਉਹ ਪਰਮਾਤਮਾ ਦੇ ਸਰੂਪ ਦੀ ਕੀਮਤ ਜਾਣਦਾ ਹੈ ਤਾਂ ਬੇਅੰਤ ਪਰਮਾਤਮਾ ਦੇ ਸਰੂਪ ਦੀ ਕੀਮਤ ਕੋਈ ਜਾਣ ਨਹੀਂ ਸਕਦਾ, ਪਰ ਇਹ ਵੇ ਕਿ ਪਰਮਾਤਮਾ ਦੇ ਸਰੂਪ ਦੀ ਕਦਰ ਕਰਨ ਲੱਗ ਪੈਂਦਾ ਹੈ। ਪਰਮਾਤਮਾ ਦੀ ਸ਼ਕਤੀ ਨੂੰ, ਪਰਮੇਸ਼ਰ ਦੇ ਅਚਰਜ ਕੌਤਕ ਨੂੰ ਫਿਰ ਜਾਣਨ ਲੱਗ ਪੈਂਦਾ ਹੈ ਕਿ ਪਰਮਾਤਮਾ ਬੇਅੰਤ ਆਪ ਜੀ ਦੇ ਕੌਤਕ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮਤਿ ਕੀਮਤ ਸਾਰ। ਸਾਰੋ ਸ੍ਰੇਸ਼ਟ ਉਹਨਾਂ ਦੀ ਸਾਧ ਸੰਗਤ ਜੀ ਮਤ ਹੋ ਜਾਂਦੀ ਹੈ। ਇਹ ਜੋ ਦੂਸਰਾ ਪਾਠ ਕੀ ਮਤ ਕੀਤਾ ਜਾਂਦਾ ਹੈ, ਗੁਰਮਤਿ ਕੀ ਮਤ ਸਾਰ। ਸਾਧ ਸੰਗਤ ਜੀ ਗੁਰਮਤਿ ਕੀ ਉਹਨਾਂ ਗੁਰਮਤੀਆਂ ਦੀ, ਗੁਰਮਤਿ ਧਾਰਨ ਕਰਨ ਵਾਲਿਆਂ ਦੀ ਜਿਹੜੀ ਮਤ ਹੁੰਦੀ ਹੈ ਉਹ ਸਾਰ ਸ੍ਰੇਸ਼ਟ ਹੋ ਜਾਂਦੀ ਹੈ। ਜੋ ਮਨਮਤ ਦਾ ਅਭਾਵ ਕਰਕੇ ਜੀਵਨ ਵਿੱਚ ਗੁਰਮਤਿ ਧਾਰਨ ਕਰ ਲੈਂਦੇ ਹਨ। ਲੱਖ ਸਿਆਣਪ ਜੇ ਕਰੀ। ਜੇਕਰ ਕੋਈ ਮਨੁੱਖ ਲੱਖਾਂ ਹੀ ਸਿਆਣਪਾਂ ਜੀਵਨ ਵਿੱਚ ਕਰ ਲਵੇ, ਧਾਰਨ ਕਰ ਲੈਣਾ ਕਰੇ। ਲੱਖ ਸਿਓ ਪ੍ਰੀਤ ਮਿਲਾਪ। ਲੱਖਾਂ ਹੀ ਜਗਤ ਦੇ ਜੀਵਾਂ ਸੰਬੰਧੀਆਂ ਦੇ ਨਾਲ ਪ੍ਰੀਤ ਕਰ ਲਵੇ, ਲੱਖਾਂ ਦੇ ਨਾਲ ਪਿਆਰ ਕਰ ਲਵੇ, ਲੱਖਾਂ ਹੀ ਧਨ ਦੌਲਤ ਪਦਾਰਥਾਂ ਦੇ ਨਾਲ ਪ੍ਰੀਤ ਕਰ ਲੈਣਾ ਕਰੇ। ਬਿਨ ਸੰਗਤ ਸਾਧਨਾ ਧਾਪੀਆ। ਪਰ ਮਹਾਰਾਜ ਕਹਿੰਦੇ ਬਿਨਾਂ ਸਾਧ ਸੰਗਤ ਕੀਤਿਆਂ ਮਨ ਨਾ ਧਰਾਪੀਆ। ਮਨ ਜਿਹੜਾ ਕਦੇ ਰੱਜ ਨਹੀਂ ਸਕਦਾ, ਮਨ ਕਦੇ ਮਨੁੱਖ ਦਾ ਤ੍ਰਿਪਤ ਨਹੀਂ ਹੋ ਸਕਦਾ ਜੇ ਸਾਧ ਸੰਗਤ ਨਹੀਂ ਕਰਦਾ। ਬਿਨ ਨਾਵੇ ਦੁਖ ਸੰਤਾਪ। ਤੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਜੀਵ ਜਿਹੜਾ ਬਾਰ-ਬਾਰ ਦੁਖੀ ਹੁੰਦਾ ਹੈ। ਦੁੱਖ ਆ ਕਰਕੇ ਜੀਵ ਨੂੰ ਚੰਬੜ ਜਾਂਦੇ ਆ, ਵਿਸ਼ੇਸ਼ ਕਰਕੇ ਤਿੰਨੇ ਤਾਪ ਵੀ ਆ ਕਰਕੇ ਜੀਵ ਨੂੰ ਚੰਬੜ ਜਾਂਦੇ ਆ, ਆਦਿ ਵਿਆਧੀ ਉਪਾਧੀ। ਇਹ ਤਿੰਨੇ ਤਾਪ ਆ ਕਰਕੇ ਜੀਵ ਨੂੰ ਆ ਕਰਕੇ ਚੰਬੜ ਜਾਂਦੇ ਆ। ਬਿਨ ਨਾਵੇ ਦੁਖ ਸੰਤਾਪ, ਦੁੱਖਾਂ ਕਰਕੇ ਬਾਰ-ਬਾਰ ਜੀਵ ਤਪਦਾ ਰਹਿੰਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਅਜਿਹੇ ਜੀਵ ਦੀ ਹਾਲਤ ਹੋ ਜਾਂਦੀ ਹੈ। ਹਰ ਜਪ ਜੀਅਰੇ ਛੁੱਟੀਐ। ਹੇ ਜੀਅਰੇ, ਹੇ ਪਿਆਰੇ ਮਨ, ਪਰਮੇਸ਼ਰ ਦਾ ਜਾਪ ਕਰੇ ਤਾਂ ਹੀ ਨਾ ਬੰਧਨਾਂ ਤੋਂ ਛੁੱਟ ਸਕਦਾ ਹੈ। ਇਹ ਪ੍ਰਾਣ ਧਾਰੀ ਜੀਵ ਜਗਤ ਦੇ ਬੰਧਨਾਂ ਤੋਂ ਤਾਂ ਬੰਦ ਖਲਾਸੀ ਹੋਵੇਗੀ ਜੇ ਪਰਮੇਸ਼ਰ ਦਾ ਜਾਪ ਕਰੇਗਾ। ਗੁਰਮੁਖ ਚੀਨੈ ਆਪ। ਗੁਰਮੁਖਾਂ ਨੇ ਗੁਰੂ ਸ਼ਬਦ ਦੁਆਰਾ ਆਪਣੇ ਸਰੂਪ ਨੂੰ ਚੀਨੈ ਪਹਿਚਾਣਿਆ ਹੈ। ਚੀਨੈ ਹੁੰਦਾ ਹੈ ਪਹਿਚਾਨਣਾ। ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਸ਼ਬਦ ਦੀ ਵਿਚਾਰ ਕੀਤੀ ਹੈ, ਉਹਨਾਂ ਗੁਰਮੁਖਾਂ ਨੇ ਆਪਣੇ ਆਤਮਿਕ ਸਰੂਪ ਨੂੰ ਜਾਣ ਲੈਣਾ ਕੀਤਾ, ਆਤਮਾ ਨੂੰ ਪਹਿਚਾਣ ਲਿਆ ਹੈ। ਇਹ ਆਤਮਾ ਤੂੰ ਅਚਲ ਹੈ। ਇਹ ਸਰੀਰ ਜਿਹੜਾ ਇਹ ਚਲਾਏਮਾਨ ਹੈ, ਸਰੀਰ ਨਾਸ਼ਵੰਤ ਹੈ, ਅਸਤ ਹੈ। ਹੇ ਆਤਮਾ ਤੂੰ ਅਸਤ ਨਹੀਂ, ਸਤ ਸਦੀਵੀ ਕਾਲ ਵਾਸਤੇ ਰਹਿਣ ਵਾਲੀ ਹੈ। ਇਸ ਕਰਕੇ ਉਹ ਸਰੀਰਾਂ ਦੇ ਨਾਲ ਮੋਹ ਨਹੀਂ ਕਰਦੇ, ਉਹ ਆਪਣੇ ਅੰਦਰ ਦੀ ਆਤਮਾ ਨੂੰ ਪਹਿਚਾਣ ਕੇ ਪਰਮਾਤਮਾ ਦੇ ਨਾਲ ਪ੍ਰੀਤ ਕਰਦੇ ਹੈ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਇਹ ਜਗਤ ਨੂੰ ਮਿਥਿਆ ਜਾਣ ਲਿਆ ਹੈ। ਤਨ ਮਨ ਗੁਰ ਪਹਿ ਵਿੱਚ ਆ। ਜਿਨ੍ਹਾਂ ਗੁਰਮੁਖਾਂ ਨੇ ਤਨ ਅਤੇ ਮਨ ਗੁਰੂ ਚਰਨਾਂ ਵਿੱਚ ਵੇਚ ਦਿੱਤਾ, ਭਾਵ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਮਨ ਦੀਆ ਸਿਰ ਨਾਲ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਆਪਣਾ ਹੰਕਾਰ ਰੂਪੀ ਸੀਸ ਵੱਢ ਕਰਕੇ ਵੀ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਇਸ ਪ੍ਰਕਾਰ ਜਿਨ੍ਹਾਂ ਨੇ ਸਤਿਗੁਰੂ ਜੀ ਦੀਆਂ ਸਭ ਦਾਤਾਂ ਜਾਣੀਆਂ ਨੇ, ਨਿਮਰਤਾ ਜੀਵਨ ਦੇ ਅੰਦਰ ਧਾਰਨ ਕਰ ਲਈ ਹੈ, ਉਹ ਕਦੇ ਵੀ ਆਪਣਾਤ ਨਹੀਂ ਜਣਾਵਣਾ ਕਰਦੇ। ਇਹੋ ਮਨ ਵਿੱਚ ਭਾਵਨਾ ਤੇ ਨਿਮਰਤਾਵਾਨ ਹੋ ਕੇ ਬੇਨਤੀਆਂ ਕਰਦੇ, ਮਹਾਰਾਜ ਸਭ ਕੁਝ ਆਪ ਜੀ ਦੀਆਂ ਹੀ ਬਖਸ਼ੀਆਂ ਹੋਈਆਂ ਦਾਤਾਂ ਨੇ। ਹੇ ਮਹਾਰਾਜ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਅਸੀਂ ਕੀ ਤੁਹਾਨੂੰ ਮਹਾਰਾਜ ਅਰਪਣ ਕਰ ਸਕਦੇ ਹਾਂ? ਸਾਡਾ ਕੁਝ ਵੀ ਨਹੀਂ ਹੈ ਮਹਾਰਾਜ, ਸਭ ਕੁਝ ਆਪ ਜੀ ਦਾ ਹੀ ਬਖਸ਼ਿਆ ਹੋਇਆ ਹੈ। ਸੋ ਇਸ ਲਈ ਹਜੂਰ ਬਖਸ਼ਿਸ਼ ਕਰਦੇ ਹੈ, ਮਨ ਜੀਆ ਸਿਰ ਨਾਲ। ਕਹਿੰਦੇ ਹਨ ਕਿ ਸੀਸ ਵੀ ਅਰਪਣ ਕਰਦੇ ਹੈ, ਫਿਰ ਉੱਤੇ ਹੰਕਾਰ ਰੂਪੀ ਸੀਸ ਵੱਢ ਕੇ ਗੁਰੂ ਚਰਨਾਂ ਵਿੱਚ ਰੱਖ ਦਿੰਦੇ ਹਨ। ਤੇ ਭਵਨ ਖੋਜ ਢੰਡੋਲਿਆ, ਜਿਨ੍ਹਾਂ ਨੇ ਤਿੰਨਾਂ ਭਾਵਨਾ ਦੇ ਵਿੱਚ ਖੋਜ ਕਰਕੇ ਢੰਡੋਲ ਕੇ ਲੱਭ ਕਰਕੇ ਦੇਖ ਲੈਣਾ ਕੀਤਾ। ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਤਿੰਨਾਂ ਭਾਵਨਾ ਵੀ ਜਗਤ ਦੇ ਜੀਵਾਂ ਨੇ ਯਤਨ ਕਰਕੇ ਦੇਖ ਲਏ ਹੈ, ਔਰ ਫਿਰ ਢੰਡੋਲਿਆ, ਢੂੰਡ ਕਰਕੇ ਵੀ ਦੇਖ ਲਿਆ ਹੈ। ਗੁਰਮੁਖ ਖੋਜ ਨਿਹਾਲ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਤਿੰਨਾਂ ਭਾਵਨਾ ਦੇ ਵੀ ਜੀਵਾਂ ਨੇ ਯਤਨ ਕਰਕੇ ਦੇਖ ਲਏ, ਪਰ ਪਰਮੇਸ਼ਰ ਦਾ ਸਰੂਪ ਲੱਭਾ ਨਹੀਂ, ਕਿਉਂਕਿ ਬਾਹਰ ਮੁਖੀ ਹੋ ਕਰਕੇ ਯਤਨ ਕਰਦੇ ਰਹੇ ਸਨ। ਗੁਰਮੁਖ ਖੋਜ ਨਿਹਾਲ, ਤੇ ਗੁਰਮੁਖਾਂ ਨੇ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਜਦੋਂ ਖੋਜ ਕੀਤੀ ਹੈ ਨਾ, ਆਪਣੇ ਅੰਤਸ਼ਕਰਨ, ਆਪਣੇ ਹਿਰਦੇ ਘਰ ਦੇ ਵਿੱਚੋਂ ਪਰਮੇਸ਼ਰ ਨੂੰ ਲੱਭ ਲਿਆ ਹੈ। ਨਿਹਾਲ, ਉਹ ਨਿਹਾਲ ਹੋ ਗਏ ਨੇ, ਉਹ ਮੁਕਤ ਹੋ ਗਏ ਹੈ, ਬੰਧਨਾਂ ਤੋਂ ਰਹਿਤ ਹੋ ਗਏ ਨੇ, ਜਿਨ੍ਹਾਂ ਨੇ ਗੁਰੂ ਸ਼ਬਦ ਦੁਆਰਾ ਪਰਮੇਸ਼ਰ ਦੇ ਸਰੂਪ ਨੂੰ ਆਪਣੇ ਹਿਰਦੇ ਵਿੱਚੋਂ ਹੀ ਲੱਭ ਲਿਆ ਹੈ। ਉਹ ਫਿਰ ਤਿੰਨਾਂ ਭਾਵਨਾ ਵਿੱਚ ਸੰਸਾਰ ਦੇ ਅੰਦਰ ਥਾਵਾਂ ਤੇ ਭਟਕਦੇ ਨਹੀਂ ਹੈ, ਕਿਉਂਕਿ ਸਤਿਗੁਰੂ ਜੀ ਦਾ ਬਚਨ ਆਉਂਦਾ ਭਗਤ ਰਸਨਾ ਦੁਆਰਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਕੌਣ ਪਰਮੇਸ਼ਰ ਦੀ ਪ੍ਰਾਪਤੀ ਕਰਦਾ ਹੈ? ਜੋ ਖੋਜ ਕਰਦਾ ਹੈ, ਗੁਰੂ ਸ਼ਬਦ ਦੁਆਰਾ ਜੋ ਖੋਜਣਾ ਕਰਦਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਤਿੰਨਾਂ ਭਾਵਨਾ ਵਿੱਚ ਭਟਕਣ ਵਾਲੇ, ਢੂੰਡਣ ਵਾਲੇ ਜੀਵਾਂ ਨੇ ਪਰਮੇਸ਼ਰ ਨੂੰ ਨਹੀਂ ਪਾਉਣਾ ਕੀਤਾ, ਪਰ ਜਿਨ੍ਹਾਂ ਨੇ ਅੰਤਰਮੁਖੀ ਹੋ ਕੇ ਗੁਰੂ ਸ਼ਬਦ ਦੁਆਰਾ ਪਰਮੇਸ਼ਰ ਨੂੰ ਖੋਜਿਆ, ਉਹ ਗੁਰਮੁਖ ਨਿਹਾਲ ਹੋ ਗਏ ਹਨ। ਸਤਿਗੁਰ ਮੇਲ ਮਿਲਾਇਆ, ਪਰਮਾਤਮਾ ਨੇ ਜਿਨ੍ਹਾਂ ਵਡਭਾਗੇ ਜੀਵਾਂ ਤੇ ਕਿਰਪਾ ਕੀਤੀ ਹੈ, ਪੂਰੇ ਸਤਿਗੁਰੂ ਜੀ ਦੇ ਮੇਲ ਵਿੱਚ ਜਿਨ੍ਹਾਂ ਨੂੰ ਮਿਲਾ ਦਿੱਤਾ ਹੈ। ਨਾਨਕ ਸੋ ਪ੍ਰਭ ਨਾਲ, ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਪਰਮੇਸ਼ਰ ਉਹਨਾਂ ਦੇ ਸਦਾ ਹੀ ਨਾਲ ਹੈ, ਅੰਗ ਸੰਗ ਹੈ। ਉਹ ਗੁਰਮੁਖ ਪਿਆਰੇ ਸਦਾ ਹੀ ਮਨ ਵਿੱਚ ਭਾਵਨਾ ਬਣਾ ਕੇ ਰੱਖਦੇ ਆ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਤਿਸ ਸਦਾ ਸੁਖਾਲੇ। ਉਹ ਕਦੇ ਨਹੀਂ ਮਨ ਵਿੱਚ ਕਿਸੇ ਦਾ ਭੈ ਧਾਰਨ ਕਰਕੇ ਰੱਖਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਭੈ ਹੁੰਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰੂ ਜੀ ਦੇ ਚਰਨਾਂ ਦੀ ਪ੍ਰੀਤ ਵੱਧ ਜਾਂਦੀ ਹੈ, ਗੁਰੂ ਚਰਨਾਂ ਤੇ ਭਰੋਸਾ ਦ੍ਰਿੜ ਹੋ ਜਾਂਦਾ ਹੈ, ਉਹ ਸਤਿਗੁਰੂ ਜੀ ਨੂੰ ਸਦਾ ਹੀ ਅੰਗ ਸੰਗ ਸਮਝਦੇ ਹੈ। ਮਹਾਰਾਜ ਦੁਕਾਲੰ ਪਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਪੂਤੇ। ਮਹਾਰਾਜ ਆਪ ਹੀ ਕਿਰਪਾ ਕਰਕੇ ਸਾਡੇ ਅੰਗ ਸੰਗ ਹੋ ਕਰਕੇ ਨਾਲ ਨਿਭਣ ਵਾਲੇ ਹੋ, ਐਸੇ ਗੁਰਮੁਖ ਨਿਸ਼ਚਾ ਜੀਵਨ ਵਿੱਚ ਧਾਰਨ ਕਰ ਲੈਂਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ, ਮਰਨੇ ਕੀ ਚਿੰਤਾ ਨਹੀਂ। ਇਹ ਦੂਸਰਾ ਸ਼ਬਦ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਉਚਾਰਨ ਕੀਤਾ ਹੈ, ਜਦੋਂ ਇਹ ਉਪਦੇਸ਼ ਬਖਸ਼ਿਆ ਨਾ ਕਿ ਗੁਰਮੁਖਾਂ ਦੀ ਅਜਿਹੀ ਨਿਸ਼ਾਨੀ ਹੁੰਦੀ ਹੈ ਜੋ ਗੁਰਮਤਿ ਦੇ ਧਾਰਨੀ ਬਣ ਕੇ ਗੁਰੂ ਸ਼ਬਦ ਦੁਆਰਾ ਪਰਮੇਸ਼ਰ ਨੂੰ ਹਿਰਦੇ ਵਿੱਚੋਂ ਖੋਜ ਲੈਂਦੇ ਹੈ, ਸਾਖਸ਼ਾਤ ਕਰਕੇ ਦੀਦਾਰ ਕਰ ਲੈਂਦੇ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ, ਹੇ ਮਹਾਰਾਜ ਹੋਰ ਵੀ ਗੁਰਮੁਖਾਂ ਦੀ ਨਿਸ਼ਾਨੀ ਦੱਸੋ। ਤੇ ਸਤਿਗੁਰੂ ਜੀ ਉਚਾਰਦੇ ਹਨ, ਮਰਨੇ ਕੀ ਚਿੰਤਾ ਨਹੀਂ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ, ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਮੌਤ ਦੀ ਕੋਈ ਚਿੰਤਾ ਨਹੀਂ ਹੁੰਦੀ, ਮਰਨੇ ਦਾ ਕੋਈ ਖੌਫ, ਕੋਈ ਭੈ ਨਹੀਂ ਮਨ ਦੇ ਵਿੱਚ ਹੁੰਦਾ। ਜੀਵਨ ਕੀ ਨਹੀਂ ਆਸ, ਜਗਤ ਅੰਦਰ ਬਹੁਤਾ ਲੰਮੇਰਾ ਸਮਾਂ ਜੀਵਨ ਨਿਰਵਾਹ ਕਰਨੇ ਦਾ, ਜ਼ਿੰਦਗੀ ਜਿਉਣੇ ਦੀ ਕੋਈ ਆਸਾਂ ਵੀ ਨਹੀਂ ਲਗਾ ਕੇ ਰੱਖਦੇ, ਕਿਉਂਕਿ ਮਰਨਾ ਤਾਂ ਪਹਿਲਾਂ ਹੀ ਉਹਨਾਂ ਨੇ ਕਬੂਲਿਆ ਹੁੰਦਾ ਹੈ।
ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਉ ਆਓ ਹਮਾਰੇ ਪਾਸ। ਇਹ ਗੁਰੂ ਸ਼ਬਦ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਕਮਾਇਆ ਹੁੰਦਾ ਹੈ। ਜਿਨ੍ਹਾਂ ਗੁਰਮੁਖਾਂ ਨੇ ਮਰਨਾ ਕੀ ਚਿੰਤਾ ਨਹੀਂ, ਮਰਨੇ ਦੀ ਕੋਈ ਚਿੰਤਾ ਹੈ ਹੀ ਨਹੀਂ ਹੈ। ਜਿਨ੍ਹਾਂ ਨੇ ਧਰਮ ਦੇ ਮਾਰਗ 'ਤੇ ਚੱਲਣਾ ਕੀਤਾ, ਉਹ ਮਰਨਾ ਪਹਿਲਾਂ ਸਾਧ ਸੰਗਤ ਦੇ ਜੀਵਨ ਦੇ ਵਿੱਚ ਕਬੂਲ ਲੈਂਦੇ ਹੈ। ਮੌਤ ਨੂੰ ਉਹਨਾਂ ਪਹਿਲਾਂ ਹੀ ਮਾਰ ਕਰਕੇ ਰੱਖਿਆ ਹੁੰਦਾ ਹੈ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਹੈ, ਐਸੇ ਉਹ ਗੁਰਮੁਖ ਪਿਆਰੇ ਹੁੰਦੇ ਹੈ। ਜਗਤ ਦੇ ਜੀਵਾਂ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਨਾ ਨਿਰਵਾਹ ਕਰਨ ਦਾ ਜੋ ਢੰਗ ਹੈ ਬਹੁਤ ਵੱਖਰਾ ਹੁੰਦਾ ਹੈ। ਕਿਉਂਕਿ ਜਗ ਮਰਨ ਨਾ ਭਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਜਗਤ ਹਰ ਸਮੇਂ ਡਰਦਾ ਕਿ ਮੇਰੀ ਮੌਤ ਨਾ ਹੋਵੇ। ਅਸੀਂ ਸਾਰੇ ਹੀ ਡਰਦੇ ਹਾਂ, ਮੇਰੀ ਮੌਤ ਨਾ ਹੋਵੇ, ਅਸੀਂ ਲੰਮੇਰਾ ਸਮਾਂ ਜ਼ਿੰਦਗੀ ਜਿਉਈਏ, ਵੱਡੀ ਉਮਰ ਹੋ ਕੇ ਸਾਡੀ ਮੌਤ ਹੋਵੇ। ਹਰ ਕੋਈ ਇਹੋ ਲੋਚਦਾ ਰਹਿੰਦਾ ਹੈ, ਨਾ ਹੀ ਮਰਾਂ ਤਾਂ ਚੰਗੀ ਗੱਲ ਹੈ, ਮੌਤ ਨਾ ਹੀ ਆਵੇ ਤਾਂ ਮੇਰੇ ਵਾਸਤੇ ਬਿਹਤਰ ਹੈ। ਹਰ ਕੋਈ ਜਗਤ ਅੰਦਰ ਲੋਚਦਾ ਹੈ। ਪਰ ਸਾਧ ਸੰਗਤ ਜੀ ਜੋ ਗੁਰਮੁਖ ਹੁੰਦੇ ਆ ਨਾ, ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰ ਲਿਆ ਹੁੰਦਾ, ਉਹ ਸਰੀਰਾਂ ਦੇ ਨਾਲ, ਜ਼ਿੰਦਗੀ ਦੇ ਨਾਲ ਕਦੇ ਉਹ ਮੋਹ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੀਵਨ ਕੀ ਨਹੀਂ ਆਸ। ਅਸੀਂ ਤਾਂ ਸੰਸਾਰ ਦੇ ਜੀਵ ਜਿਹੜੇ ਲੰਮੇਰਾ ਸਮਾਂ ਆਸਾ ਲਾ ਕਰਕੇ ਜ਼ਿੰਦਗੀ ਜਿਉਣ ਦੇ ਵਿੱਚ ਬਾਰ-ਬਾਰ ਇੱਛਾ ਧਾਰਦੇ ਹੈ, ਪਰ ਗੁਰਮੁਖ ਪਿਆਰੇ ਉਹ ਜ਼ਿੰਦਗੀ ਦੇ ਨਾਲ ਵੀ ਮੋਹ ਪ੍ਰੇਮ ਨਹੀਂ ਕਰਦੇ। ਉਹ ਕੇਵਲ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਹੀ ਜੀਵਨ ਦੇ ਵਿੱਚ ਮੰਗਦੇ ਹੈ। ਐ ਪਰਮਾਤਮਾ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਅਜਿਹਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਤੂੰ ਸਰਬ ਜੀਆ ਪ੍ਰਤਪਾਲਹੀ। ਫੇਰ ਜਗਤ ਦੇ ਜੀਵ, ਕੋਈ ਕਿਸੇ ਨੂੰ ਕਹਿੰਦਾ ਕਿ ਤੂੰ ਪਾਲਣਾ ਕਰਦਾ, ਕੋਈ ਕਿਸੇ ਨੂੰ ਦਾਤਾ ਮੰਨੀ ਬੈਠਾ ਹੈ, ਪਰ ਉਹ ਗੁਰਮੁਖ ਪਿਆਰੇ ਨਿਸ਼ਚੈ ਕਰਕੇ ਜਾਣਦੇ, ਪਰਮਾਤਮਾ ਤੂੰ ਸਰਬ ਜੀਆ ਪ੍ਰਤਪਾਲਹੀ। ਹੇ ਪਰਮਾਤਮਾ, ਇੱਕ ਤੂੰ ਹੀ ਹੈ ਜੋ ਸਰਬੱਗ ਸਾਰੇ ਜੀਵਾਂ ਦੀ ਵਿਸ਼ੇਸ਼ ਕਰਕੇ ਪਾਲਣਾ ਕਰ ਰਿਹਾ ਹੈ, ਸਭ ਜੀਵਾਂ ਦੀ ਪਰਵਰਿਸ਼ ਕਰ ਰਿਹਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਇਹ ਗੁਰਮੁਖ ਨਿਸ਼ਚੈ ਕਰਕੇ ਜੀਵਨ ਵਿੱਚ ਧਾਰਦੇ ਆ। ਲੇਖੈ ਸਾਸ ਗਿਰਾਸ। ਜੋ ਵੀ ਮਨੁੱਖ ਜਗਤ ਅੰਦਰ ਸਵਾਸ ਲੈਂਦਾ ਹੈ, ਚਾਹੇ ਮੁਖ ਵਿੱਚ ਗਰਾਹੀ ਪਾਉਂਦਾ ਵੀ ਲੇਖੇ ਵਿੱਚ ਹੈ। ਲੇਖੈ ਸਾਸ ਗਿਰਾਸ, ਅਥਵਾ ਹੈ ਜੀਵ ਉਹੋ ਹੀ ਪਰਮਾਤਮਾ ਦੇ ਦਰ 'ਤੇ ਤੇਰਾ ਲਿਆ ਹੋਇਆ ਸਵਾਸ ਪ੍ਰਵਾਨ ਹੋਵੇਗਾ, ਜੇ ਸਵਾਸ ਦੇ ਨਾਲ ਪਰਮੇਸ਼ਰ ਦਾ ਭਜਨ ਕੀਤਾ ਹੋਵੇਗਾ। ਸਾਹ ਲੈਂਦਿਆਂ ਗਰਾਹੀ ਮੁਖ ਵਿੱਚ ਪਾਉਂਦਿਆਂ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਕੀਤਾ ਹੋਵੇਗਾ, ਲੇਖੈ ਉਹ ਪਰਮਾਤਮਾ ਦੇ ਦਰ 'ਤੇ ਲੇਖੇ ਵਿੱਚ ਪਵੇਗਾ। ਅੰਤਰ ਗੁਰਮੁਖ ਤੂੰ ਵਸਹਿ। ਐ ਪਰਮਾਤਮਾ, ਗੁਰਮੁਖਾਂ ਦੇ ਹਿਰਦੇ ਅੰਦਰ ਆਪ ਜੀ ਸਦਾ ਹੀ ਵਸਦੇ ਹੋ। ਜਿਨ੍ਹਾਂ ਨੇ ਮਹਾਰਾਜ ਆਪ ਜੀ ਦੀ ਯਾਦ ਹਿਰਦੇ ਅੰਦਰ ਧਾਰਨ ਕੀਤੀ ਹੈ, ਹੇ ਪਰਮਾਤਮਾ ਸਦਾ ਹੀ ਉਹਨਾਂ ਦੇ ਨਾਲ ਅੰਗ ਸੰਗ ਹੋ ਕਰਕੇ ਵਸਦੇ ਹੋ। ਜੋ ਭਾਵੈ ਤਿਉ ਨਿਰਜਾਸ। ਕਿਉਂਕਿ ਗੁਰਮੁਖ ਪਿਆਰੇ ਪਰਮਾਤਮਾ ਦੀ ਕੀਤੀ ਹੋਈ ਸੰਸਾਰ ਦੇ ਅੰਦਰ ਕਿਸੇ ਉੱਤੇ ਕੋਈ ਸ਼ੱਕ ਨਹੀਂ ਕਰਦੇ, ਕੋਈ ਕਿਸੇ ਪ੍ਰਕਾਰ ਕੋਈ ਸ਼ਿਕਵਾ ਨਹੀਂ ਕਰਦੇ ਪਰਮਾਤਮਾ ਦੇ ਕੀਤੇ ਹੋਏ ਤੇ। ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ। ਇਹ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ। ਮਨਮੁਖ ਦਾ ਸੁਭਾਅ ਹੈ ਰੱਬ ਦੇ ਕੀਤੇ ਹੋਏ ਤੇ ਸ਼ੰਕਾ ਕਰਨਾ, ਸ਼ਿਕਵਾ ਕਰਨਾ। ਇੱਥੋਂ ਤੱਕ ਸਾਧ ਸੰਗਤ ਜੀ ਆਪਾਂ ਤਾਂ ਰੱਬ ਨੂੰ ਤਾਨੇ ਵੀ ਮਾਰਨ ਲੱਗ ਪੈਂਦੇ ਹਾਂ। ਜੇ ਚੰਗਾ ਕੰਮ ਕਰਨਾ ਤੇ ਆਖਣਾ ਜੀ ਮੈਂ ਕੀਤਾ ਹੈ। ਜੇ ਕੋਈ ਕੰਮ ਕੋਈ ਸਫਲਤਾ ਨਾ ਹੋਈ ਨਾ ਕਿਸੇ ਕਾਰਜ ਵਿੱਚ, ਆਖਣਾ ਰੱਬ ਨੂੰ ਤਾਨੇ ਮਾਰਨਗੇ, ਰੱਬਾ ਅਸੀਂ ਤੇਰਾ ਕੀ ਵਿਗਾੜਿਆ ਸੀ। ਕੋਈ ਨੌਜਵਾਨ ਪੁੱਤਰ ਕੋਈ ਚੜ੍ਹਾਈ ਕਰ ਜਾਵੇ ਤੇ ਰੱਬ ਨੂੰ ਤਾਨੇ ਮਾਰਨੇ, ਰੱਬਾ ਤੂੰ ਸਾਡਾ ਪੁੱਤਰ ਖੋਹ ਲਿਆ। ਅਜਿਹੇ ਸਾਧ ਸੰਗਤ ਜੀ ਸੰਸਾਰ ਦੇ ਜੀਵਾਂ ਦੇ ਸਾਡੇ ਵਿਚਾਰ ਹੈ। ਪਰ ਜਿਹੜਾ ਗੁਰਮੁਖ ਸੁਭਾਅ ਦਾ ਗੁਰਮੁਖ ਪਿਆਰਾ ਹੁੰਦਾ ਹੈ, ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਕੀਤੇ ਹੋਏ ਤੇ ਨਾ ਕਦੇ ਸ਼ਿਕਵਾ ਕਰਦਾ, ਨਾ ਪਰਮਾਤਮਾ ਦੇ ਕੀਤੇ ਹੋਏ ਤੇ ਸ਼ੱਕ ਹੈ, ਨਾ ਰੱਬ ਨੂੰ ਕੋਈ ਤਾਨੇ ਮੇਣੇ ਮਾਰਦਾ। ਜੇਕਰ ਜੀਵਨ ਵਿੱਚ ਦੁੱਖ ਮਿਲਿਆ ਤੇ ਕਹਿਣਾ ਕਿ ਮੇਰਾ ਕੋਈ ਪਿਛਲਾ ਕੋਈ ਜਨਮ ਦਾ ਕਰਮ ਹੋਵੇਗਾ, ਔਰ ਇਸ ਪ੍ਰਕਾਰ ਸੁਖ ਮਿਲਿਆ ਤੇ ਆਖਣਾ ਕਿ ਮੇਰਾ ਕੋਈ ਪੁੰਨ ਕਰਮ ਹੋਵੇਗਾ ਜਿਹੜਾ ਅੱਗੇ ਆ ਗਿਆ ਤੇ ਮੈਨੂੰ ਸੁਖ ਮਿਲਿਆ ਹੈ। ਐਸਾ ਗੁਰਮੁਖਾਂ ਦਾ ਜੀਵਨ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ
ਹਜੂਰ ਫਰਮਾਉਂਦੇ ਜਿਉਂ ਭਾਵੈ ਤਿਉਂ ਨਿਰਜਾਸ। ਨਿਰਜਾਸ ਕਹਿੰਦੇ ਨੇ ਨਿਰਣਾ ਕਰਨੇ ਨੂੰ, ਨਿਸ਼ਚੈ ਕਰਕੇ ਧਾਰਨੇ ਨੂੰ, ਕਿ ਪਰਮਾਤਮਾ ਜਿਵੇਂ ਆਪ ਜੀ ਨੂੰ ਭਾਉਂਦਾ ਸੀ ਤਿਵੇਂ ਹੁੰਦਾ ਸੀ, ਜਿਵੇਂ ਭਾਉਂਦਾ ਹੈ ਹੋ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਭਾਵੇਗਾ ਤਿਵੇਂ ਹੋਵੇਗਾ। ਇਹ ਗੁਰਮੁਖਾਂ ਨੇ ਨਿਸ਼ਚੈ ਕਰਕੇ ਜੀਵਨ ਵਿੱਚ ਧਾਰਿਆ ਹੈ। ਜੀਅਰੇ ਰਾਮ ਜਪਤ ਮਨ ਮਾਨ। ਹੇ ਜੀਅੜੇ, ਇਹ ਪਿਆਰੇ ਜੀਵ, ਇਹ ਮੇਰੀਏ ਜਿੰਦੇ, ਜੇ ਪਰਮੇਸ਼ਰ ਦਾ ਨਾਮ ਜਪੇ ਤਾਂ ਹੀ ਤੇਰਾ ਮਨ ਪਰਮਾਤਮਾ ਵਾਹਿਗੁਰੂ ਦੇ ਸਰੂਪ ਦੇ ਵਿੱਚ ਮੰਨੇਗਾ, ਤਾਂ ਹੀ ਭਜਨ ਕਰਨੇ ਵਿੱਚ, ਤਾਂ ਹੀ ਸਤ ਸੰਗਤ ਕਰਨੇ ਵਿੱਚ ਮਨ ਮੰਨੇਗਾ। ਸ਼ੁਰੂ ਤਾਂ ਕਰ, ਕਿਉਂਕਿ ਜੇ ਨਾਮ ਜਪਦਾ ਹੀ ਨਹੀਂ ਹੈ ਤੇ ਸਾਧ ਸੰਗਤ ਜੀ ਫਿਰ ਪਰਮੇਸ਼ਰ ਦੇ ਨਾਲ ਪਿਆਰ ਕਿਵੇਂ ਪੈ ਸਕਦਾ ਹੈ? ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ, ਪਰਮਾਤਮਾ ਦੇ ਚਰਨਾਂ ਦਾ ਭਰੋਸਾ ਕਿਵੇਂ ਵੱਧ ਸਕਦਾ ਹੈ? ਇਸ ਲਈ ਜੀਅਰੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਰਾਮ ਜਪਤ ਮਨ ਮਾਨ, ਤਾਂ ਤੇਰੇ ਮਨ ਵਿੱਚ ਨਿਸ਼ਚੈ ਕਰਕੇ ਮੰਨਣ ਹੋਵੇਗਾ ਪਰਮਾਤਮਾ ਦਾ ਸਰੂਪ ਜੇ ਪਰਮੇਸ਼ਰ ਦਾ ਨਾਮ ਜਪੇ। ਅੰਤਰ ਲਾਗੀ ਜਲ 부ਜੀ। ਜੋ ਤੇਰੇ ਅੰਦਰ ਤ੍ਰਿਸ਼ਨਾ ਦੀ ਲਟ ਲਟ ਕਰਦੀ ਹੋ ਅੱਗ ਜਲ ਰਹੀ ਹੈ ਨਾ, ਇਹ ਬੁੱਧ ਜਾਣਾ ਕਰੇਗੀ ਜੇ ਭਾਵਨਾ ਨਾਲ ਨਾਮ ਜਪੇਗਾ। ਪਾਇਆ ਗੁਰਮੁਖ ਗਿਆਨ। ਜੇ ਗੁਰਾਂ ਦੇ ਮੁਖ ਦੁਆਰਾ ਗਿਆਨ ਦੀ ਪ੍ਰਾਪਤੀ ਕਰ ਲਵੇ। ਪਾਇਆ ਗੁਰਮੁਖ ਗਿਆਨ। ਗੁਰਮੁਖਾਂ ਨੇ ਗੁਰੂ ਚਰਨਾਂ ਵਿੱਚੋਂ ਗੁਰੂ ਸਿੱਖਿਆ ਨੂੰ ਧਾਰਨ ਕਰਕੇ, ਗੁਰੂ ਸ਼ਬਦ ਦਾ ਅਭਿਆਸ ਕਰਕੇ ਜੀਵਨ ਵਿੱਚ ਗਿਆਨ ਦੀ ਪ੍ਰਾਪਤੀ ਕੀਤੀ ਹੈ। ਤੇ ਇਹਨਾਂ ਗੁਰਮੁਖਾਂ ਨੇ ਨਾਮ ਰੂਪੀ ਜਲ ਦੁਆਰਾ ਤ੍ਰਿਸ਼ਨਾ ਦੀ ਅੱਗ ਨੂੰ, ਵਿਕਾਰਾਂ ਦੀ ਲਟ ਲਟ ਕਰਦੀ ਹੋਈ ਪ੍ਰਚੰਡ ਅੱਗ ਨੂੰ ਬੁਝਾ ਲਿਆ ਹੈ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਅੰਤਰ ਕੀ ਗਤ ਜਾਣੀਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰਾ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ ਦੀ ਗਤੀ ਨੂੰ ਜਾਣਦਾ ਹੈ, ਹਰ ਇੱਕ ਜੀਵ ਦੇ ਅੰਦਰ ਦੀ ਪੀੜਾ ਨੂੰ, ਭਲਿਆਂ ਦੀ ਬੁਰਿਆਂ ਦੀ ਪੀੜਾ ਨੂੰ ਪਹਿਚਾਣਦਾ ਹੈ। ਗੁਰ ਮਿਲੀਐ ਸੰਤ ਉਤਾਰ। ਇਸ ਲਈ ਇਹ ਜੀਵ ਪੂਰੇ ਸਤਿਗੁਰੂ ਜੀ ਨਾਲ ਮਿਲ ਕੇ ਜਿੰਨੇ ਵੀ ਤੇਰੇ ਅੰਦਰ ਦੇ ਸ਼ੰਕੇ ਹੈ ਨਾ, ਉਹ ਸਭ ਨਿਵਰਤ ਕਰ ਲੈਣਾ ਕਰ। ਫਿਰ ਇਹ ਪੰਕਤੀ ਪੜੋ ਜੀ, ਅੰਤਰ ਕੀ ਗਤ ਜਾਣੀਐ। ਉਹ ਗੁਰਮੁਖ ਪਿਆਰੇ ਅੰਦਰ ਦੀ ਗਤੀ ਨੂੰ ਜਾਣ ਲੈਂਦੇ ਐ, ਜੋ ਪੂਰੇ ਸਤਿਗੁਰੂ ਦੇ ਨਾਲ ਮਿਲ ਕਰਕੇ ਸਭ ਸ਼ੰਕੇ ਦੂਰ ਕਰ ਦਿੰਦੇ ਐ। ਸਾਧ ਸੰਗਤ ਜੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਧਾਰਨ ਕਰਨੀ ਹੋਵੇ ਤੇ ਕਿਧਰੇ ਵੀ ਕੋਈ ਮਨ ਵਿੱਚ ਸ਼ੰਕਾ ਨਹੀਂ ਕਰਨਾ ਚਾਹੀਦਾ। ਗਰੀਬ ਨਵਾਜ ਸਤਿਗੁਰੂ ਜੀ ਸਮਰੱਥ ਹਨ। ਕਈ ਵਾਰ ਅਸੀਂ ਸ਼ੰਕੇ ਕਰਦੇ ਆ। ਸਾਧ ਸੰਗਤ ਜੀ, ਭਾਈ ਦਇਆ ਸਿੰਘ ਜੀ ਨੇ ਵੀ ਹੈਰਾਨ ਹੋ ਕਰਕੇ ਸਤਿਗੁਰੂ ਜੀ ਨੂੰ ਪੁੱਛਿਆ ਸੀਗਾ, ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦੋਂ ਪੰਜਾਬ ਤੋਂ ਕੂਚ ਕਰਕੇ ਹਜੂਰ ਸਾਹਿਬ ਦੀ ਧਰਤੀ ਇੱਧਰ ਨਾਂਦੇੜ ਵੱਲ ਆ ਰਹੇ ਸਨ, ਰਸਤੇ ਵਿੱਚ ਜੰਗਲ ਬੇਲਿਆਂ ਵਿੱਚ ਕਿੱਕਰ ਦਾ ਰੁੱਖ ਸੀ। ਉੱਥੇ ਹਜੂਰ ਨੇ ਬਚਨ ਕੀਤਾ ਭਾਈ ਦਇਆ ਸਿੰਘ ਜੀ ਨੂੰ, ਉੱਪਰ ਚੜ੍ਹੋ, ਇਹਦੇ ਉੱਪਰ ਆਲਣਾ ਹੈ, ਉਹਦੇ ਵਿੱਚ 3 ਕਾਂ ਦੇ ਬੱਚੇ ਹੈ, ਔਰ 3 ਬੱਚਿਆਂ ਨੂੰ ਜਿਹੜਾ ਤੇਰੇ ਵੱਲ ਦੇਖੇਗਾ ਨਿਗਾਹ ਭਰ ਕੇ ਉਹਦੀ ਧੌਣ ਮਰੋੜ ਕੇ ਮਾਰ ਦੇਵੇ। ਪਹਿਲਾਂ ਬੜੀ ਹੈਰਾਨਗੀ ਹੋਈ ਮਨ ਦੇ ਵਿੱਚ, ਤੇ ਫਿਰ ਬਚਨ ਤਾਂ ਮੰਨਣਾ ਹੀ ਪੈਣਾ ਸੀ ਨਾ ਸਤਿਗੁਰੂ ਜੀ ਦਾ। ਉੱਪਰ ਗਏ, ਅਜਿਹਾ ਕੀਤਾ, 3 ਬੱਚੇ ਸਨ। ਜਿਸ ਨੇ ਵੀ ਨਿਗਾਹ ਭਰ ਕੇ ਦੇਖਿਆ, ਸਾਧ ਸੰਗਤ ਉਹਦੀ ਧੌਣ ਮਰੋੜ ਕੇ ਉਹਨੂੰ ਮਾਰ ਦਿੱਤਾ। ਜਦੋਂ ਰੁੱਖ ਤੋਂ ਹੇਠਾਂ ਉਤਰੇ ਤੇ ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਕਿ ਆਪ ਜੀ ਦਾ ਕੌਤਕ ਹੈ। ਆਪ ਜੀ ਉਪਦੇਸ਼ ਦਿੰਦੇ ਹੋ ਕਿ ਜੀਵਾਂ ਦਾ ਭਲਾ ਕਰਨਾ ਚਾਹੀਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਛੋਟੇ ਜਿਹੇ ਬੱਚੇ ਨੂੰ ਤੁਸੀਂ ਨੇ ਮਰਵਾ ਦਿੱਤਾ। ਤੇ ਹਜੂਰ ਕਹਿੰਦੇ, ਭਾਈ ਦਇਆ ਸਿੰਘ ਜੀ, ਇਹ ਸਾਡਾ ਲੰਗਰੀ ਸਿੱਖ ਸੀਗਾ, ਗੁਰੂ ਘਰ ਦੇ ਵਿੱਚ ਲੰਗਰ ਦੀ ਸੇਵਾ ਕਰਿਆ ਕਰਦਾ ਸੀ, ਪਰ ਇਹ ਬੜਬੋਲਾ ਬਹੁਤ ਜ਼ਿਆਦਾ ਸੀ, ਸੰਗਤ ਵਿੱਚ ਬੜਾ ਉੱਚਾ ਬੋਲਦਾ ਹੁੰਦਾ ਸੀਗਾ। ਜਿਹੜਾ ਕੋਈ ਆਇਆ ਗਿਆ ਉਹਨੂੰ ਪਿਆਰ ਦੇ ਨਾਲ, ਨਿਮਰਤਾ ਦੇ ਨਾਲ ਕੋਈ ਵਚਨ ਨਹੀਂ ਸੀ ਕਰਦਾ ਹੁੰਦਾ। ਗੁਰੂ ਸੇਵਾ ਭਾਵੇਂ ਗੁਰੂ ਘਰ ਦੇ ਵਿੱਚ ਕਰਦਾ ਸੀ, ਪਰ ਬੜਬੋਲਾ ਬਹੁਤ ਜ਼ਿਆਦਾ ਸੀ ਮੁਖ ਦਾ। ਇੱਕ ਵਾਰ ਕੋਈ ਮਹਾਤਮਾ ਆਏ, ਬੜੇ ਕਰਨੀ ਵਾਲੇ, ਬੰਦਗੀ ਵਾਲੇ ਮਹਾਂਪੁਰਖ ਸਨ। ਉਹਨਾਂ ਨੇ ਥੋੜ੍ਹਾ ਜਲਦੀ ਜਾਣਾ ਸੀ। ਆ ਕੇ ਬੇਨਤੀ ਕੀਤੀ ਹੱਥ ਜੋੜ ਕੇ ਕਿ ਬਾਬਾ ਜੀ ਮੈਨੂੰ ਲੰਗਰ ਛਕਾ ਦੇਵੋ, ਮੈਂ ਥੋੜ੍ਹਾ ਜਲਦੀ ਜਾਣਾ ਹੈ, ਮੇਰੇ ਕੋਲ ਸਮਾਂ ਥੋੜ੍ਹਾ ਹੈ। ਤੇ ਉਹ ਮਹਾਤਮਾ ਨੂੰ ਅੱਗੋਂ ਕਹਿਣ ਲੱਗਾ, ਵੀ ਤੂੰ ਕਾਵਾਂ ਵਾਂਗੂ ਰੌਲੀ ਪਾਈ ਬੈਠਾ ਨਹੀਂ ਜਾਂਦਾ ਤੇਰੇ ਤੋਂ,
ਇੱਦਾਂ ਬੜਬੋਲੇ ਸੁਭਾਅ ਦਾ ਸੀ ਇਹ ਸਾਡਾ ਸਿੱਖ। ਜਦੋਂ ਇਉਂ ਕਿਹਾ ਤੇ ਉਹ ਮਹਾਤਮਾ ਨੇ ਫੇਰ ਬੇਨਤੀ ਕੀਤੀ, ਅੱਗੋਂ ਕਹਿੰਦਾ ਮੈਂ ਕਾਵਾਂ ਵਾਂਗ ਰੌਲੀ ਨਾ ਪਾਈ ਜਾ, ਬਹਿ ਜਾ। ਉਹ ਮਹਾਤਮਾ ਬੜੇ ਕਰਨੀ ਵਾਲੇ ਸੀਗੇ, ਬਚਨਾਂ ਦੇ ਭਲੀ ਸਨ। ਉਹ ਕਹਿੰਦੇ ਕਿ ਕਾਵਾਂ ਵਾਂਗ ਮੈਂ ਨਹੀਂ ਰੌਲੀ ਪਾਉਂਦਾ, ਮੈਂ ਤੇ ਨਿਮਰਤਾ ਨਾਲ ਹੀ ਬੇਨਤੀ ਕਰ ਰਿਹਾ, ਤੂੰ ਕਾਵਾਂ ਵਾਂਗ ਰੌਲਾ ਪਾਈ ਜਾਣਾ, ਜਾਂ ਤੂੰ ਕਾਂ ਬਣੇਗਾ। ਉਹ ਮਹਾਤਮਾ ਦੇ ਦਿੱਤੇ ਹੋਏ ਸ਼ਰਾਬ ਕਰਕੇ ਕਹਿੰਦੇ ਕਾਂ ਦੀ ਜੂਨ ਵਿੱਚ ਪਿਆ। ਭਾਈ ਦਇਆ ਸਿੰਘ ਜੀ ਹੈ ਤਾਂ ਸਾਡਾ ਸਿੱਖ ਹੀ ਸੀ ਨਾ, ਗੁਰੂ ਘਰ ਵਿੱਚ ਰਹਿੰਦਾ ਸੀ, ਸੇਵਾ ਕਰਦਾ ਸੀ, ਇਸ ਲਈ ਗੁਰੂ ਦਾ ਇਹ ਧਰਮ ਹੈ ਕਿ ਸਿੱਖ ਦੀ ਲੱਜਿਆ ਰੱਖਣੀ। ਉਹ ਸ਼ਰਾਬ ਕਰਕੇ ਭਾਵੇਂ ਕਾਂ ਦੀ ਜੂਨ ਵਿੱਚ ਪਿਆ, ਪਰ ਹੁਣ ਇਹਨੂੰ ਅਸੀਂ ਮੁਕਤ ਕਰਨਾ ਸੀ, ਇਸੇ ਲਈ ਇਹ ਕੌਤਕ ਕੀਤਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਤੇ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ। ਸਾਧ ਸੰਗਤ ਜੀ, ਸਮੇਂ ਦੇ ਕੁਝ ਹਾਲਾਤ ਅਜਿਹੇ ਹੈ, ਗਰੀਬ ਨਵਾਜ ਸਤਿਗੁਰੂ ਜੀ ਨੇ ਇੱਕ ਪਾਸੇ ਅਸੀਂ ਕਹੀ ਜਾਂਦੇ ਹਾਂ ਜੀ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕਿ ਮਹਾਰਾਜ ਆਪ ਜੀ ਦੀ ਬਾਣੀ ਇੱਕ ਇੱਕ ਅੱਖਰ ਗੁਰੂ ਸਰੂਪ ਹੈ, ਪਰ ਗੁਰੂ ਤੇ ਫਿਰ ਵੀ ਸ਼ੰਕੇ ਕਰੇ ਜਾਣੇ ਜੀ ਮਹਾਰਾਜ ਇਹ ਆਪ ਜੀ ਦੀ ਬਾਣੀ ਨਹੀਂ ਹੈ। ਕਦੇ ਰਾਗਮਾਲਾ ਬਾਣੀ ਤੇ ਸ਼ੰਕੇ ਕਰ ਲਏ, ਕਦੇ ਭਗਤ ਬਾਣੀ ਤੇ, ਕਦੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੇ ਸ਼ੰਕੇ ਕਰੀ ਗਏ। ਇਹ ਸਾਧ ਸੰਗਤ ਜੀ, ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਗੁਰੂ ਕੀ ਬਾਣੀ ਤੇ ਸ਼ੰਕੇ ਕਰੀਏ। ਇੱਕ ਪਾਸੇ ਆਖਣਾ ਕਿ ਗੁਰੂ ਬਾਣੀ ਗੁਰੂ ਸਰੂਪ ਹੈ, ਫਿਰ ਸ਼ੰਕੇ ਵੀ ਕਰੀ ਜਾਣੇ, ਇਹ ਸਾਧ ਸੰਗਤ ਜੀ ਕੋਈ ਯੋਗ ਗੱਲ ਥੋੜ੍ਹਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਉਪਦੇਸ਼ ਦੇ ਰਹੇ ਹੈ, ਗੁਰ ਮਿਲੀਐ ਸੰਕ ਉਤਾਰ। ਹੇ ਜੀਵ, ਜਦੋਂ ਵੀ ਪੂਰੇ ਸਤਿਗੁਰੂ ਜੀ ਨੂੰ ਮਿਲਣਾ ਹੋਵੇ, ਸ਼ੰਕਿਆਂ ਨੂੰ ਉਤਾਰ ਕੇ, ਸ਼ੰਕਿਆਂ ਤੋਂ ਰਹਿਤ ਹੋ ਕਰਕੇ, ਨਿਰਸ਼ੰਕ ਹੋ ਕਰਕੇ ਗੁਰੂ ਸ਼ਰਨ ਵਿੱਚ ਆਉਣਾ ਕਰ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਰੱਥ ਜਾਣ ਕੇ ਕਿ ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਤਾਂ ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰ ਜਾਮੀ ਜਾਣੈ। ਗੁਰੂ ਸ਼ਰਨ ਵਿੱਚ ਵੀ ਸ਼ੰਕੇ ਲੈ ਕੇ ਆਏ ਤੇ ਮਹਾਰਾਜ ਕਹਿੰਦੇ ਸਤਿਗੁਰੂ ਜੀ ਤਾਂ ਪਹਿਲਾਂ ਹੀ ਜਾਣਦੇ ਆ। ਇਹਦੇ ਨਾਲ ਬਿਹਤਰ ਤਾਂ ਇਹੋ ਹੋਵੇਗਾ ਨਾ ਕਿ ਸ਼ੰਕਿਆਂ ਤੋਂ ਰਹਿਤ ਹੋ ਕੇ ਗੁਰੂ ਸ਼ਰਨ ਧਾਰਨ ਕੀਤੀ ਜਾਵੇ, ਕਿਉਂਕਿ ਜਿਹੜਾ ਸ਼ੰਕਾਵਾਦੀ ਹੁੰਦਾ ਉਹਦਾ ਕਦੇ ਉਧਾਰ ਨਹੀਂ ਹੋ ਸਕਦਾ। ਇਸ ਲਈ ਮਹਾਰਾਜ ਉਪਦੇਸ਼ ਦੇ ਰਹੇ ਆ, ਹੋਇਆ ਜਿਤ ਘਰ ਜਾਈਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੋਇਆ ਮਰ ਕੇ ਜਿਸ ਘਰ ਦੇ ਵੀ ਜਾਣਾ ਕਰੀਦਾ ਹੈ। ਜਿਤ ਜੀਵ ਦਿਆ ਮਰ ਮਾਰ। ਹੇ ਜੀਵ, ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਜਾਣਾ ਪੈਣਾ, ਫਿਰ ਉਹ ਜਿਉਂਦੇ ਜੀ ਹੀ ਉਹਨੂੰ ਮਾਰ ਲੈਣਾ ਕਰ, ਮਨ ਨੂੰ ਮਾਰ ਲੈਣਾ ਕਰ। ਤਿਤ ਜੀਵ ਦਿਆ ਮਨ ਮਾਰ। ਜੇ ਜਿਉਂਦੇ ਜੀ ਮਨ ਨੂੰ ਮਾਰ ਲਵੇ, ਮਨ ਕੋਈ ਸਾਧ ਸੰਗਤ ਜੀ ਆਕਾਰ ਥੋੜ੍ਹਾ, ਇਹ ਕੋਈ ਸਰੀਰ ਪ੍ਰਤੱਖ ਥੋੜ੍ਹਾ, ਜਿਵੇਂ ਪ੍ਰਤੱਖ ਸਰੀਰ ਹੈ, ਨਜ਼ਰ ਆਉਂਦੇ ਆ, ਇਹ ਬੋਲਦੇ ਵੀ ਆ, ਮਨ ਵੀ ਬੋਲਦਾ ਹੈ ਪਰ ਉਹ ਨਜ਼ਰ ਨਹੀਂ ਆਉਂਦਾ, ਇੰਨਾ ਜ਼ਿਆਦਾ ਸੂਖਸ਼ਮ ਹੈ। ਇਸ ਪ੍ਰਕਾਰ ਇਹਨੂੰ ਮਾਰਨਾ ਕਿਵੇਂ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਦੀ ਕਸਵੱਟੀ ਲਾ ਕੇ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਗੁਰਮੁਖਾਂ ਨੇ ਆਪਣੇ ਮਨ ਨੂੰ ਮਾਰਿਆ ਹੈ। ਮਾਰਨਾ ਕੀ ਹੈ? ਵਸ ਵਿੱਚ ਕਰਨਾ। ਸ਼ਬਦ ਦੀ ਕਸਵੱਟੀ ਲਾ ਕਰਕੇ, ਸ਼ਬਦ ਦਾ ਅਭਿਆਸ ਕਰ ਕਰਕੇ ਗੁਰਮੁਖਾਂ ਨੇ ਮਨ ਨੂੰ ਵਸੀਕਾਰ ਕੀਤਾ ਹੈ। ਇਸ ਪ੍ਰਕਾਰ ਐਸਾ ਪ੍ਰਬਲ ਇਹ ਮਨ ਹੈ, ਦੁਨੀਆ ਦੀ ਕੋਈ ਹੋਰ ਤਾਕਤ ਨਹੀਂ ਹੈ, ਹੋਰ ਕੋਈ ਐਸੀ ਸ਼ਕਤੀ ਨਹੀਂ ਜੋ ਮਨ ਨੂੰ ਵਸ ਵਿੱਚ ਕਰ ਦੇਵੇ। ਕੇਵਲ ਗੁਰੂ ਕਿਰਪਾ ਰੂਪ ਸ਼ਕਤੀ ਹੈ। ਜੇ ਮਹਾਰਾਜ ਕਿਰਪਾ ਕਰ ਦੇਣ, ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ, ਪੂਰਨ ਸਤਿਗੁਰੂ ਜੀ ਸਮਰੱਥ ਮਹਾਰਾਜ ਕਿਰਪਾ ਕਰ ਦੇਣ ਤਾਂ ਹੀ ਮਨ ਵਸ ਵਿੱਚ ਆਵੰਦਾ ਹੈ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਇਹ ਪ੍ਰਾਣਾ ਤਾਰੇ ਜੀਵ ਮੋਇਆ ਜਿਤ ਕਰ ਜਾਈਐ, ਤਿਤ ਜੀਵ ਦਿਆ ਮਰ ਮਾਰ। ਉਹ ਅਭਾਵ ਆਪਾ ਭਾਵ ਨੂੰ ਜਿਉਂਦੇ ਜੀ ਹੀ ਮਾਰ ਲੈਣਾ ਕਰ, ਕਿਉਂਕਿ ਸ਼ਬਦ ਮਰੈ ਫਿਰ ਨਾ ਮਰੈ। ਜੇ ਸ਼ਬਦ ਦੁਆਰਾ ਇੱਕ ਵਾਰ ਆਪਾ ਭਾਵ ਮਰ ਜਾਵੇ ਤੇ ਫਿਰ ਮੌਰ ਦੇ ਮਾਰੇ ਹੋਏ ਨਹੀਂ ਮਰਨਾ ਪੈਂਦਾ। ਜੇ ਆਪਣਤ ਨਹੀਂ ਮਰਦੀ, ਹੰਕਾਰ ਨਹੀਂ ਮਿਟਦਾ, ਤੇ ਫਿਰ ਮੌਤ ਜੀਵ ਨੂੰ ਬਾਰ-ਬਾਰ ਮਾਰਦੀ ਹੈ। ਇਸ ਲਈ ਮਹਾਰਾਜ ਕਹਿੰਦੇ ਫਿਰ ਜਿਉਂਦੇ ਜਿਹੀ ਆਪਣਾ ਭਾਵ ਮਾਰ ਲੈਣਾ ਕਰ। ਅਨਹਦ ਸ਼ਬਦ ਸੁਹਾਵਣੇ। ਪਰਮੇਸ਼ਰ ਦੇ ਨਾਮ ਦੀ ਜਿਹੜੀ ਅਨਹਦ ਦੀ ਇੱਕ ਰਸ ਧੁਨੀ ਹੈ ਨਾ, ਉਹ ਸੁਹਾਵਣੇ ਬੜੀ ਹੀ ਸ਼ੋਭਾ ਵਾਲੀ ਹੈ। ਪਾਈਐ ਗੁਰ ਵਿਚਾਰ।
ਪਰ ਕਿਵੇਂ ਪ੍ਰਾਪਤ ਹੁੰਦੀ ਹੈ? ਗੁਰੂ ਸ਼ਬਦ ਦੀ ਵਿਚਾਰ ਦੁਆਰਾ। ਗੁਰੂ ਸ਼ਬਦ ਦੀ ਵਿਚਾਰ ਦੁਆਰਾ ਜੋ ਅੰਦਰ ਦੀਆਂ ਵਿਚਾਰਾਂ ਨੇ ਉਹ ਮਰ ਜਾਂਦੀਆਂ ਨੇ। ਅੰਦਰ ਦੀਆਂ ਵਿਚਾਰਾਂ ਦੇ, ਮਨ ਦੀਆਂ ਵਿਚਾਰਾਂ ਦੇ ਜਿਹੜਾ ਸ਼ੋਰ ਸ਼ਰਾਬਾ ਹੋ ਰਿਹਾ ਉਹ ਫਿਰ ਸ਼ਾਂਤ ਹੋ ਜਾਂਦਾ ਹੈ। ਤਾਂ ਹੀ ਤਾਂ ਪਰਮੇਸ਼ਰ ਦੇ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ। ਜਿੰਨੀ ਦੇਰ ਤੱਕ ਰੌਲਾ ਪਾਈ ਜਾਂਦਾ, ਆਪਣੀਆਂ ਵਿਚਾਰਾਂ, ਮਨ ਆਪਣਾ ਰੌਲਾ ਪਾਈ ਜਾਂਦਾ, ਬਾਰ-ਬਾਰ ਕੋਈ ਚੰਗੀ ਕੋਈ ਮੰਦੀ ਵਿਚਾਰਾਂ ਆਪਣੀਆਂ ਹੀ ਬਾਰ-ਬਾਰ ਕੁਰਲਾਹਟ ਪਾਈ ਜਾਂਦਾ, ਉਦੋਂ ਤੱਕ ਪਰਮੇਸ਼ਰ ਦੇ ਨਾਮ ਦੀ ਧੁਨੀ ਨਹੀਂ ਸੁਣਾਈ ਦਿੰਦੀ। ਤਾਂ ਹੀ ਤਾਂ ਪਰਮੇਸ਼ਰ ਦਾ ਨਾਮ ਚੰਗਾ ਨਹੀਂ ਮਨ ਨੂੰ ਲੱਗਦਾ। ਸਾਧ ਸੰਗਤ ਜੀ, ਜਿਨ੍ਹਾਂ ਨੇ ਗੁਰੂ ਸ਼ਬਦ ਦੁਆਰਾ ਮਨ ਦੀਆਂ ਵਿਚਾਰਾਂ ਨੂੰ ਮਾਰ ਲਿਆ, ਮਨ ਸ਼ਾਂਤ ਹੋ ਗਿਆ, ਉਹਨਾਂ ਦਾ ਮਨ ਨੂੰ ਫਿਰ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ। ਕੋਈ ਗੁਰਮੁਖ ਪਿਆਰਾ ਪਰਮੇਸ਼ਰ ਦੇ ਨਾਮ ਦੀ ਗੱਲ ਸੁਣਾਵੇ ਤੇ ਬੜੀ ਉਹਨਾਂ ਦੇ ਮਨ ਨੂੰ ਮਿੱਠੀ ਲੱਗਦੀ ਹੈ। ਗੁਰ ਸਿੱਖਾ ਮਨ ਵਧਾਈਆ, ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰ ਸਿੱਖਾ ਮਨ ਮਿੱਠਾ। ਕਿਉਂਕਿ ਮਨ ਦੀਆਂ ਵਿਚਾਰਾਂ ਉਹਨਾਂ ਦੇ ਸ਼ਾਂਤ ਹੋ ਗਈਆਂ ਨੇ, ਮਨ ਦੀਆਂ ਵਿਚਾਰਾਂ ਮਰ ਗਈਆਂ ਨੇ, ਗੁਰਮਤਿ ਦੀ ਗੁਰੂ ਵਿਚਾਰ ਹਿਰਦੇ ਅੰਦਰ ਆ ਗਈ ਹੈ, ਜਿਸ ਕਰਕੇ ਮਨ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ। ਅਨਹਦ ਬਾਣੀ ਪਾਈ ਹੈ। ਤਿੰਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਅਨਹਦ ਇੱਕ ਰਸ ਨਾਮ ਰੂਪ ਬਾਣੀ ਨੂੰ ਪਾ ਲਿਆ ਹੈ। ਹਉਮੈ ਹੋਏ ਵਿਨਾਸ਼, ਉਥੇ ਫਿਰ ਹਉਮੈ ਦਾ ਵਿਨਾਸ਼ ਹੋ ਗਿਆ ਹੈ। ਤਹ ਹਉਮੈ ਹੋਏ ਵਿਨਾਸ਼, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ। ਦੋਏ ਨਾ ਵਸਹਿ ਇੱਕ ਠਾਏ। ਹੰਕਾਰ ਅਤੇ ਪਰਮੇਸ਼ਰ ਦਾ ਨਾਮ ਇੱਕੋ ਥਾਂ ਤੇ ਨਹੀਂ ਰਹਿ ਸਕਦੇ। ਬੜਾ ਵੱਡਾ ਆਪਸ ਵਿੱਚ ਝਗੜਾ ਹੈ, ਬਹੁਤ ਵੱਡਾ ਵੈਰ ਵਿਰੋਧ ਹੈ। ਜਿੱਥੇ ਹੰਕਾਰ ਹੋਵੇ ਉੱਥੇ ਨਾਮ ਨਹੀਂ ਪਰਮੇਸ਼ਰ ਦਾ ਟਿਕਦਾ। ਜਿੱਥੇ ਪਰਮਾਤਮਾ ਵਾਹਿਗੁਰੂ ਕਿਰਪਾ ਕਰ ਦੇਵੇ, ਹਿਰਦੇ ਅੰਦਰ ਨਿਮਰਤਾ ਆ ਜਾਵੇ, ਪਰਮੇਸ਼ਰ ਦਾ ਨਾਮ ਟਿਕ ਜਾਵੇ, ਉੱਥੇ ਫਿਰ ਹਉਮੈ ਨਹੀਂ ਆਉਂਦੀ। ਇਸ ਪ੍ਰਕਾਰ ਹਜ਼ੂਰ ਕਹਿੰਦੇ ਉੱਥੇ ਹਉਮੈ ਦੀ ਨਿਵਰਤੀ ਹੋ ਜਾਂਦੀ ਹੈ, ਜਿੱਥੇ ਇੱਕ ਰਸ ਪਰਮੇਸ਼ਰ ਦਾ ਨਾਮ ਟਿਕ ਜਾਂਦਾ ਹੈ। ਸਤਿਗੁਰ ਸੇਵੇ ਆਪਣਾ, ਜੋ ਗੁਰਮੁਖ ਪਿਆਰਾ ਭਾਵਨਾ ਦੇ ਨਾਲ ਆਪਣਾ ਸਤਿਗੁਰੂ ਜੀ ਨੂੰ ਸੇਵਦਾ ਹੈ। ਆਓ ਸਤਿਗੁਰ ਬਾਣੈ ਤਾਸ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਸ ਤੋਂ ਅਸੀਂ ਸਦਾ ਹੀ ਕੁਰਬਾਨ ਜਾਂਦੇ ਹਾਂ। ਜੋ ਇੱਕ ਜਿੱਤ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਦੀ ਕਮਾਈ ਕਰਦਾ ਹੈ। ਜਿਵੇਂ ਹਜੂਰ ਦਾ ਬਚਨ ਆਉਂਦਾ ਹੈ ਨਾ, ਮਹਾਰਾਜ ਕਹਿੰਦੇ ਹੈ ਕਿ ਉਹ ਹੀ ਸਤਿਗੁਰੂ ਜੀ ਦਾ ਸਖਾ ਹੈ, ਸੰਬੰਧੀ ਹੈ, ਮਿੱਤਰ ਹੈ, ਭਰਾਤਾ ਹੈ, ਜੋ ਗੁਰੂ ਕੇ ਭਾਣੇ ਗੁਰੂ ਕੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਜੋ ਸਤਿਗੁਰੂ ਜੀ ਦੇ ਬਚਨ ਨੂੰ ਸਤ ਕਰਕੇ ਮੰਨਦਾ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਤੇ ਅਸੀਂ ਕਿੰਨੀ ਕੁ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨਦੇ ਹਾਂ, ਕਿੰਨਾ ਕੁ ਗੁਰੂ ਦਾ ਉਪਦੇਸ਼ ਅਸੀਂ ਮੰਨ ਰਹੇ ਹਾਂ, ਸਾਨੂੰ ਪਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਤਾਂ ਆਖ ਰਹੇ ਹੈ, ਸਾਬਤ ਸੂਰਤ ਦਸਤਾਰ ਸਿਰਾ, ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹਿ ਕਾਨ ਤਾਕੈ ਕਿਤੈ ਲੈ ਸਿਧਾਨੋ। ਮਹਾਰਾਜ ਕਹਿੰਦੇ ਆ ਨਾ, ਇਹ ਮੋਰ ਆਗਿਆ ਸੁਨੋ ਹੋਰੇ ਪਿਆਰੇ, ਬਿਨਾ ਸ਼ਸਤਰ ਕੇ ਸੰਗ ਨਾ ਦੇਵੋ ਦੇਦਾਰੇ। ਇਹ ਗੁਰੂ ਕੀ ਆਗਿਆ ਹੈ ਕਿ ਬਿਨਾ ਸ਼ਸਤਰ ਤੇ ਕੇਸਾਂ ਤੋਂ ਅਸੀਂ ਦੀਦਾਰ ਨਹੀਂ ਦੇ ਸਕਦੇ। ਇਹ ਸਿੱਖਾ ਸਾਡੇ ਦਰਸ਼ਨ ਨਹੀਂ ਹੋ ਸਕਦੇ ਜੇ ਸ਼ਸਤਰ ਤੇ ਕੇਸਾਂ ਤੋਂ ਬਿਨਾ ਆਵੇ। ਇਹ ਗੁਰੂ ਕੀ ਆਗਿਆ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਪਈ। ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅਸੀਂ ਕਿੰਨੀ ਕੁ ਆਗਿਆ ਮੰਨ ਰਹੇ ਹਾਂ, ਇਹ ਸਾਨੂੰ ਪਤਾ ਹੈ। ਕਹਿਣਾ ਗੁਰੂ ਕੇ ਸਿੱਖ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਸਿੱਖ ਹਾਂ। ਸਾਧ ਸੰਗਤ ਖਿਮਾ ਕਰਨਾ, ਦਰ ਆਪਾਂ ਕੋਈ ਵੀ ਨਹੀਂ ਛੱਡਦੇ। ਜਿੱਥੋਂ ਕਿਤੇ ਪਤਾ ਲੱਗਦਾ ਉੱਥੇ ਪੁੱਜ ਕੇ ਜਾਂਦੇ। ਘਰ-ਬਾਰ ਭਾਵੇਂ ਉੱਜੜ ਜਾਵੇ, ਪਰ ਪਖੰਡ ਪਾਦ ਕਰਨ ਵਾਲਿਆਂ ਦੇ ਜ਼ਰੂਰ ਉੱਥੇ ਪੁੱਜ ਕਰਕੇ ਜਾਂਦੇ ਆ, ਪਰ ਇਹ ਗੁਰੂ ਕੀ ਆਗਿਆ ਨਹੀਂ ਹੈ। ਇਹ ਸਤਿਗੁਰੂ ਜੀ ਦਾ ਸਿਧਾਂਤ ਨਹੀਂ ਹੈ। ਸਤਿਗੁਰਾਂ ਨੇ ਸਾਨੂੰ ਸ਼ਬਦ ਦੇ ਲੜ ਲਗਾਇਆ ਹੈ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਤਿਗੁਰ ਸੇਵੇ ਆਪਣਾ, ਹਉ ਸਦ ਕੁਰਬਾਨੈ ਤਾਸ। ਉਹਨਾਂ ਤੋਂ ਸਦਾ ਹੀ ਮਹਾਰਾਜ ਕਹਿੰਦੇ ਅਸੀਂ ਕੁਰਬਾਨ ਜਾਂਦੇ ਹਾਂ, ਜੋ ਪੂਰੇ ਸਤਿਗੁਰੂ ਜੀ ਦਾ ਬਚਨ ਮੰਨਣ ਰੂਪ ਸੇਵਾ ਕਰਦੇ ਹੈ। ਕਿਉਂਕਿ ਇੱਕ ਬਚਨ ਮੰਨਣਾ ਹੀ ਤਾਂ ਔਖਾ ਹੈ,
ਗੁਰੂ ਚਰਨਾਂ ਦੀ ਸੇਵਾ ਕਰਨੀ ਹੀ ਤਾਂ ਔਖੀ ਹੈ। ਉਹ ਗੁਰਮੁਖ ਪਿਆਰੇ ਧਨ ਹਨ ਜੋ ਗੁਰੂ ਕੇ ਬਚਨਾਂ ਨੂੰ ਸਿਰ ਮੱਥੇ ਮੰਨਦੇ ਆ। ਖੜ ਤਰਕ ਹੈ ਪਹਿਨਾਈ ਹੈ। ਖੜ ਇਹ ਸਾਧ ਸੰਗਤ ਜੀ ਮਾਝੇ ਦੇ ਇਲਾਕੇ ਦੀ ਬੋਲੀ ਹੈ। ਖੜ ਖੜ ਕਿਹਾ ਜਾਂਦਾ ਲਿਜਾਉਣਾ। ਜਿਵੇਂ ਕਹਿੰਦਾ ਨੇ ਕਿ ਮੈਂ ਤੈਨੂੰ ਨਾਲ ਖੜਾਂਗਾ, ਮੈਂ ਤੈਨੂੰ ਉੱਥੇ ਖੜਨਾ ਸੀ। ਇਹ ਮਾਝੇ ਦੇ ਇਲਾਕੇ ਦੀ ਬੋਲੀ ਹੈ ਖੜ। ਮਹਾਰਾਜ ਕਹਿੰਦੇ ਖੜ ਦਰਗਾਹ ਪਹਿਨਾਈ ਹੈ। ਐਸੇ ਗੁਰਮੁਖਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਲਿਜਾ ਕੇ ਉੱਥੇ ਜਸ ਰੂਪੀ ਪੋਸ਼ਾਕ ਉਹਨਾਂ ਨੂੰ ਪਹਿਨਾਈ ਦੀ ਹੈ। ਮੁਖ ਹਰਿ ਨਾਮ ਨਿਵਾਸ। ਜਿਨ੍ਹਾਂ ਦੇ ਮੁਖ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ, ਸਦਾ ਹੀ ਪਰਮੇਸ਼ਰ ਦੇ ਨਾਮ ਜਪਦੇ ਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਤੋਂ ਬਿਨਾਂ ਕੋਈ ਦੂਜੀ ਗੱਲ ਹੀ ਨਹੀਂ ਕਰਦੇ। ਕਿਸੇ ਦੀ ਦੁਬਦਾ ਜਾਂ ਕਿਸੇ ਦੀ ਨਿੰਦਿਆ ਚੁਗਲੀ ਕੋਈ ਨਹੀਂ ਉਹਨਾਂ ਨੂੰ ਚੰਗੀ ਲੱਗਦੀ। ਕੋਈ ਕਰੇ ਤੇ ਕੰਨ ਵੱਟ ਕੇ ਪਿੱਛੇ ਹੋ ਜਾਂਦੇ ਆ। ਨਾ ਭਲਿਆ ਨਿੰਦਿਆ ਨਾ ਕਿਸੇ ਲਾਗੀ ਸਾਡੀ ਕਿਸੇ ਦੀ ਕਰੇ। ਇਸ ਪ੍ਰਕਾਰ ਉਹ ਸੁਚੇਤ ਹੋ ਕਰਕੇ ਗੁਰਮੁਖ ਰਹਿੰਦੇ ਆ। ਮੁਖ ਤੋਂ ਵੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਉਚਾਰਦੇ ਆ। ਹਿਰਦੇ ਅੰਦਰ ਵੀ ਪਰਮੇਸ਼ਰ ਦੀ ਯਾਦ ਹੈ। ਐਸੇ ਮਹਾਰਾਜ ਹਜੂਰ ਕਹਿੰਦੇ ਐਸੇ ਗੁਰਮੁਖਾਂ ਨੂੰ ਪਰਮੇਸ਼ਰ ਦੀ ਸੱਚੀ ਦਰਗਾਹ ਵਿੱਚ ਲਿਜਾ ਕੇ ਉੱਥੇ ਜਸ ਰੂਪੀ ਪੋਸ਼ਾਕ ਪਹਿਨਾਈ ਜਾਂਦੀ ਹੈ। ਜਹ ਦੇਖਾ ਤਹ ਰਵ ਰਹੇ। ਹੇ ਪਰਮਾਤਮਾ, ਜਿੱਥੇ ਵੀ ਆਪ ਜੀ ਨੂੰ ਦੇਖਦੇ ਉੱਥੇ ਹੀ ਆਪ ਜੀ ਦਾ ਸਰੂਪ ਰਮਿਆ ਹੋਇਆ ਹੀ ਦਿਸਦਾ ਹੈ। ਸ਼ਿਵ ਸ਼ਕਤੀ ਕਾ ਮੇਲ। ਔਰ ਸੰਸਾਰ ਦੇ ਨਿਰਬੁੱਧ ਜੀਵਾਂ ਦੀ ਅਜਿਹੀ ਹਾਲਤ ਹੈ। ਕੋਈ ਸ਼ਿਵ ਜੀ ਦੀ ਆਰਾਧਨਾ ਕਰਦਾ ਹੈ, ਸ਼ਕਤੀ ਕੋਈ ਦੇਵੀਆਂ ਦੀ ਆਰਾਧਨਾ ਕਰੀ ਜਾਂਦਾ ਹੈ। ਮੇਲ ਨਾਮ ਹੈ ਜੁੜਨ ਦਾ। ਕੋਈ ਦੇਵਿਆਂ ਦੇ ਆਪਣੀ ਸੁਰਤ ਨੂੰ ਜੋੜ ਕਰਕੇ ਰੱਖਦਾ ਹੈ। ਜਿਵੇਂ ਹਜੂਰ ਦੇ ਬਚਨ ਆਉਂਦੇ ਹਨ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚਰੇ ਡਉਰੂ ਢਮਕਾਵੈ। ਕੋਈ ਸ਼ਿਵ ਜੀ ਕਰਕੇ ਆਰਾਧਨਾ ਕਰਦਾ ਜੀ। ਭੋਲੇਨਾਥ ਪ੍ਰਸੰਨ ਬੜੀ ਛੇਤੀ ਹੋ ਜਾਂਦੇ ਹੈ। ਕੋਈ ਸਰਸਵਤੀ ਵਿਦਿਆ ਦੀ ਦੇਵੀ ਦੀ ਆਰਾਧਨਾ ਕਰੀ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਐਸਾ ਅਡੰਬਰ ਇਹ ਜਗਤ ਦਾ ਹੈ। ਉਹ ਨਿਰੰਕਾਰ ਜੋ ਪਰਮੇਸ਼ਰ ਹੈ ਨਾ, ਮਹਾਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਪਰਮਾਤਮਾ ਦੇ ਸਰੂਪ ਨੂੰ ਜਾਣਦੇ ਨਹੀਂ ਹੈ। ਐਸੇ ਅਗਿਆਨੀ ਜੀਵ ਹਨ। ਦੇਹ ਗੁਣ ਬੰਦੀ ਤੇ ਹੋਰੀ। ਪਰਮਾਤਮਾ ਨੇ ਐਸੀ ਸੰਸਾਰ ਦੇ ਅੰਦਰ ਤਿੰਨਾਂ ਗੁਣਾਂ ਰੂਪ ਇਹ ਸਾਧ ਸੰਗਤ ਜੀ ਬੰਨ੍ਹੀ ਹੋਈ ਹੈ। ਤਿੰਨਾਂ ਗੁਣਾਂ ਵਿੱਚ ਹੀ ਸਾਰੀ ਸ੍ਰਿਸ਼ਟੀ ਬੰਨ੍ਹ ਕਰਕੇ ਰੱਖੀ ਹੈ। ਰਾਜੋ ਗੁਣ, ਤਾਮੋ ਗੁਣ ਤੇ ਸਤੋ ਗੁਣ। ਮਹਾਰਾਜ ਸਤਿਗੁਰੂ ਜੀ ਫਰਮਾਉਂਦੇ ਤ੍ਰਿਹੁ ਗੁਣ ਬੰਦੀ ਦੇਹੁਰੀ। ਦੇਹੁਰੀ ਨਾਮ ਦੇਹੀ ਦਾ ਸਰੀਰ ਦਾ ਹੈ। ਇਹ ਕਾਇਆ ਇਹ ਦੇਹਰੀ ਵੀ ਤਿੰਨਾਂ ਗੁਣਾਂ ਦੇ ਵਿੱਚ ਹੀ ਬੱਝੀ ਹੈ। ਕਦੇ ਜੀਵ ਰਾਜੋ ਗੁਣੀ ਬਣ ਜਾਂਦਾ, ਕਦੇ ਤਾਮੋ ਗੁਣੀ, ਕਦੇ ਸਤੋ ਗੁਣੀ। ਸਤੋ ਗੁਣੀ ਹੋਵੇ ਤੇ ਫਿਰ ਸਤ ਸੰਗਤ ਕਰਦਾ, ਨਾਮ ਜਪਣਾ ਚੰਗਾ ਲੱਗਦਾ ਹੈ। ਔਰ ਇਸ ਪ੍ਰਕਾਰ ਕ੍ਰੋਧੀ ਹੋਵੇ ਤੇ ਤਾਮੋ ਗੁਣੀ ਬਣ ਜਾਂਦਾ ਹੈ, ਲੋਭੀ ਹੋਵੇ ਤੇ ਰਜੋ ਗੁਣੀ ਬਣ ਜਾਂਦਾ ਹੈ। ਇਹ ਸਾਧ ਸੰਗਤ ਜੀ ਜੀਵਾਂ ਦੇ ਲੱਛਣ ਹਨ। ਜੋ ਆਇਆ ਜਗ ਸੋ ਖੇਲ। ਪਰਮਾਤਮਾ ਨੇ ਐਸੀ ਖੇਡ ਬਣਾਈ ਹੈ ਜਗਤ ਦੀ। ਜੋ ਆਇਆ, ਜੋ ਵੀ ਜਗਤ ਅੰਦਰ ਆਇਆ ਹੈ, ਕਰਮਾਂ ਅਨੁਸਾਰ ਉਹ ਖੇਡਾਂ ਵਿੱਚ ਲੱਗਾ। ਆਪੋ ਆਪਣੀ ਕਰਮਾਂ ਰੂਪ ਖੇਡਾਂ ਵਿੱਚ ਖੇਡਦਾ ਪਿਆ ਹੈ। ਇਸ ਪ੍ਰਕਾਰ ਕੋਈ ਵਿਰਲੇ ਹੀ ਹਨ ਜਿਨ੍ਹਾਂ ਨੇ ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਨਹੀਂ ਤਾਂ ਮਹਾਰਾਜ ਕਹਿੰਦੇ ਹੈ ਜੋ ਆਇਆ ਜਗ ਸੋ ਖੇਲ। ਜਿਹੜਾ ਜੀਵ ਜਗਤ ਅੰਦਰ ਜਨਮ ਧਾਰਨ ਕਰਕੇ ਆਇਆ ਉਹ ਤਿੰਨਾਂ ਗੁਣਾਂ ਦੀ ਖੇਡ ਦੇ ਵਿੱਚ ਹੀ ਖੇਡੀ ਜਾ ਰਿਹਾ ਹੈ। ਉਹ ਸੰਸਾਰ ਦੀ ਐਸੀ ਬਣਾਈ ਹੋਈ ਪਰਮੇਸ਼ਰ ਦੀ ਖੇਡ ਵਿੱਚ ਰੰਗਾਂ ਰੰਗਾਂ ਦੀਆਂ ਖੇਡਾਂ ਵਿੱਚ ਹੀ ਖੇਡੀ ਜਾ ਰਿਹਾ ਹੈ। ਜੋਗੀ ਦੁੱਖ ਵਿਛੋੜੇ। ਜਿਹੜੇ ਪਰਮਾਤਮਾ ਤੋਂ ਵਿਛੜ ਗਏ ਹੈ ਨਾ, ਉਹ ਜੰਮਣ ਮਰਨ ਦੇ ਦੁੱਖ ਕਰਕੇ ਵਿਛੜ ਕਰਕੇ ਬਾਰ-ਬਾਰ ਦੁਖੀ ਹੋ ਰਹੇ ਹਨ। ਮਨ ਮੁਖ ਲਹਿ ਨਾ ਮੇਲ। ਜਿਨ੍ਹਾਂ ਨੇ ਮਨ ਨੂੰ ਮੁਖੀ ਬਣਾਇਆ ਉਹ ਪਰਮਾਤਮਾ ਦਾ ਮੇਲ ਨਹੀਂ ਕਦੇ ਲੈ ਸਕਦੇ। ਪਰਮੇਸ਼ਰ ਦੇ ਨਾਲ ਮਿਲਣਾ ਨਹੀਂ ਕਦੇ ਉਹਨਾਂ ਨੂੰ ਪ੍ਰਾਪਤ ਹੁੰਦਾ। ਵਿਜੋਗੀ, ਜਿਹੜੇ ਵਿਜੋਗ ਵਿਛੋੜਾ ਪਾਉਣ ਵਾਲੇ, ਜਿਨ੍ਹਾਂ ਨੇ ਵਿਕਾਰਾਂ ਦਾ ਸੰਗ ਕੀਤਾ ਹੈ, ਉਹ ਕਦੇ ਪਰਮੇਸ਼ਰ ਦਾ ਮੇਲ ਨਹੀਂ ਪਾ ਸਕਦੇ। ਮਨ ਬੈਰਾਗੀ ਘਰ ਵਸੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਮਨ ਸੰਸਾਰ ਤੋਂ ਬੈਰਾਗਵਾਨ ਹੋ ਜਾਂਦਾ ਹੈ, ਸਭ ਕੁਝ ਕੋਲ ਦੁਨੀਆ ਦੇ ਧਨ ਦੌਲਤ ਸੁੱਖ ਆਰਾਮ ਹੁੰਦਿਆਂ ਹੋਇਆਂ ਵੀ ਜਿਨ੍ਹਾਂ ਦਾ ਮਨ ਉਪਰਾਮ ਰਹਿੰਦਾ ਹੈ,
ਕਦੇ ਚਿੱਤ ਜਿਹੜਾ ਉਹਨਾਂ ਦਾ ਲੋਪਾਏ ਮਨ ਨਹੀਂ ਹੁੰਦਾ, ਉਹ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਚਲੇ ਜਾਂਦੇ ਹੈ। ਜਿਵੇਂ ਪ੍ਰਤੱਖ ਬਹੁਤ ਸਾਰੇ ਧਨ ਪਦਾਰਥ ਵੀ ਹੋਣ, ਪਰ ਮਨ ਫਿਰ ਵੀ ਉਹਨਾਂ ਤੋਂ ਉਪਰਾਮ ਹੀ ਰਹੇ। ਮਨ ਕਰਕੇ ਉਹ ਕਦੇ ਵੀ ਉਹਨਾਂ ਪਦਾਰਥਾਂ ਰੂਪੀ ਪਾਣੀ ਵਿੱਚ ਭਿੱਜਣ ਨਾ, ਮਨ ਕਰਕੇ ਉਹਨਾਂ ਵਿੱਚ ਚਲਾਏ ਮਨ ਨਾ ਹੋਣ। ਐਸੇ ਗੁਰਮੁਖ ਹਨ। ਹਜੂਰ ਕਹਿੰਦੇ ਮਨ ਬੈਰਾਗੀ ਘਰ ਵਸੈ। ਉਹ ਸਤ ਸੰਗਤ ਰੂਪੀ ਘਰ ਦੇ ਵਿੱਚ ਆ ਕਰਕੇ ਨਿਵਾਸ ਕਰਦੇ ਹੈ। ਮਨ ਬੈਰਾਗੀ, ਜਿਨ੍ਹਾਂ ਦਾ ਮਨ ਸੰਸਾਰ ਦੇ ਵੱਲੋਂ ਬੈਰਾਗੀ ਹੋ ਗਿਆ ਹੈ, ਉਹ ਗੁਰਮੁਖ ਪਿਆਰੇ ਐਸੇ ਹੈ, ਉਹ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਨਿਵਾਸ ਕਰ ਲੈਂਦੇ ਹਨ। ਸੱਚ ਭੈ ਰਾਤਾ ਹੋਏ। ਉਹ ਪਰਮਾਤਮਾ ਦਾ ਭੈ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਹੈ, ਤਾਂ ਹੀ ਉਹਨਾਂ ਗੁਰਮੁਖਾਂ ਨੂੰ ਐਸੀ ਦਾਤ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ, ਜੇ ਪਰਮੇਸ਼ਰ ਦਾ ਭੈ ਹੋਵੇ ਤਾਂ ਹੀ ਪ੍ਰੇਮ ਪੈਦਾ ਹੁੰਦਾ ਹੈ। ਹਜੂਰ ਦਾ ਬਚਨ ਆਉਂਦਾ ਹੈ ਨਾ, ਜਿਨ ਮਨ ਭਾਓ ਤਿਨਾ ਮਨ ਭਾਓ। ਪਿਆਰ ਕਿਹਨਾਂ ਦਾ ਲੱਗਾ ਪਰਮੇਸ਼ਰ ਦੇ ਚਰਨਾਂ ਨਾਲ। ਰੱਤਾ ਰੱਤੇ ਤਦਾਕਾਰ ਏਕਮੇ ਕੌਣ ਹੋਏ ਹੈ, ਜਿਨ੍ਹਾਂ ਨੇ ਵਾਹਿਗੁਰੂ ਦਾ ਭੈ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ। ਪਰਮੇਸ਼ਰ ਦੇ ਭੈ ਵਿੱਚ ਰਹਿ ਕੇ ਉਹ ਕਦੇ ਕੋਈ ਮੰਦਾ ਕਰਮ ਨਹੀਂ ਕਰਦੇ, ਔਗੁਣਾ ਭਰਿਆ ਕਰਮ ਨਹੀਂ ਕਰਦੇ। ਪਰਮੇਸ਼ਰ ਦਾ ਭੈ ਆਪਣੇ ਹਿਰਦੇ ਅੰਦਰ ਸਦਾ ਹੀ ਧਾਰਨ ਕਰਕੇ ਰੱਖਦੇ ਹਨ। ਗਿਆਨ ਮਹਾਰਸ ਭੋਗਵੈ। ਹਜੂਰ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਗਿਆਨ ਦੀ ਪ੍ਰਾਪਤੀ ਕੀਤੀ ਹੈ, ਉਹ ਪਰਮੇਸ਼ਰ ਦੇ ਨਾਮ ਰੂਪ ਪਰਮ ਰਸ ਨੂੰ ਭੋਗਦੇ ਹੈ, ਬ੍ਰਹਮਾਨੰਦ ਰੂਪੀ ਰਸ ਨੂੰ ਹਰ ਸਮੇਂ ਮਾਣਦੇ ਹਨ। ਬਾਹੁੜ ਭੂਖ ਨਾ ਹੋਏ। ਜਿਸ ਕਰਕੇ ਦੁਬਾਰਾ ਸੰਸਾਰ ਦੇ ਰੰਗਾਂ ਦੇ ਮਾਇਕੇ ਪਦਾਰਥਾਂ ਦੀ ਭੁੱਖ ਨਹੀਂ ਉਹਨਾਂ ਨੂੰ ਕਦੇ ਵੀ ਸਤਾਵੰਦੀ, ਜੋ ਇੱਕ ਵਾਰ ਬ੍ਰਹਮਾਨੰਦ ਰੂਪੀ ਰਸ ਨੂੰ ਪਾ ਲੈਂਦੇ ਆ। ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤਾ, ਇਹ ਰਸਨਾ ਤੂੰ ਅੰਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹੇ ਮੇਰੀ ਜਿਹਬਾ, ਇਹ ਰਸਨਾ ਉਨੀ ਦੇਰ ਤੱਕ ਤੂੰ ਤ੍ਰਿਪਤ ਨਹੀਂ ਹੋਵੇਂਗੀ, ਭਾਵੇਂ ਦੁਨੀਆ ਭਰ ਦੇ ਸਵਾਦਿਸ਼ਟ ਪਦਾਰਥ ਛਕ ਕੇ ਦੇਖ ਲੈ। ਜਿੰਨੀ ਦੇਰ ਤੱਕ ਪਰਮਾਤਮਾ ਦੇ ਪਰਮ ਰਸ ਨੂੰ ਨਹੀਂ ਚਖਣਾ ਕਰਦੀ, ਉਨੀ ਦੇਰ ਤੱਕ ਤ੍ਰਿਪਤੀ ਨਹੀਂ ਹੋਵੇਗੀ। ਔਰ ਇਉਂ ਹੀ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ ਆ, ਬਾਹੁੜ ਭੂਖ ਨਾ ਹੋਏ। ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਦੇ ਆਤਮਿਕ ਰਸ ਨੂੰ, ਬ੍ਰਹਮਾਨੰਦ ਰਸ ਨੂੰ ਚਖ ਲਿਆ ਹੈ, ਉਹਨਾਂ ਨੂੰ ਫਿਰ ਦੁਨੀਆ ਦੇ ਪਦਾਰਥਾਂ ਦੀ ਭੁੱਖ ਨਹੀਂ ਸਤਾਉਣਾ ਕਰਦੀ। ਨਾਨਕ ਇਹੋ ਮਨ ਮਾਰ ਮਿਲ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਇਹ ਪ੍ਰਾਣਾ ਧਾਰੇ ਜੀਵ ਇਸ ਮਨ ਨੂੰ ਮਾਰ ਕੇ ਪਰਮੇਸ਼ਰ ਦੇ ਨਾਲ ਮਿਲਣਾ ਕਰ। ਸ਼ਬਦ ਦੀ ਕਸਵੱਟੀ ਲਾ ਕੇ ਮਨ ਨੂੰ ਵਸ ਵਿੱਚ ਕਰਕੇ ਪਰਮੇਸ਼ਰ ਨਾਲ ਮਿਲਣਾ ਕਰ। ਵੀ ਫਿਰ ਦੁੱਖ ਨਾ ਹੋਏ। ਫਿਰ ਦੁਬਾਰਾ ਜੰਮਣ ਮਰਨ ਦਾ ਦੁੱਖ ਨਹੀਂ ਹੋਵੇਗਾ, ਜੇ ਜਿਉਂਦੇ ਜੀ ਮਰ ਕੇ ਪਰਮੇਸ਼ਰ ਦੇ ਨਾਲ ਮਿਲ ਜਾਵੇ। ਸ਼ਬਦ ਮਰੈ ਫਿਰ ਨਾ ਮਰੈ। ਸ਼ਬਦ ਦੁਬਾਰਾ ਇੱਕ ਵਾਰ ਜੇ ਮਨ ਨੂੰ ਮਾਰ ਲਵੇਗਾ, ਆਪਾ ਭਾਵ ਅਭਾਵ ਕਰ ਲਵੇਗਾ, ਫਿਰ ਦੁਬਾਰਾ ਜੰਮਣ ਮਰਨ ਦਾ ਦੁੱਖ ਨਹੀਂ ਆਵੇਗਾ। ਜੰਮਣ ਮਰਨਾ ਮਿਟ ਜਾਵੇਗਾ। ਪਰਮੇਸ਼ਰ ਐਸੀ ਤੇਰੇ ਤੇ ਕਿਰਪਾ ਕਰ ਦੇਵੇਗਾ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਮਨ ਬੈਰਾਗੀ ਘਰ ਵਸੈ, ਸੱਚ ਭੈ ਰਾਤਾ ਹੋਏ। ਗਿਆਨ ਮਹਾਰਸ ਭੋਗਵੈ, ਬਾਹੁੜ ਭੂਖ ਨਾ ਹੋਏ। ਨਾਨਕ ਇਹੋ ਮਨ ਮਾਰ ਮਿਲ, ਭੀ ਫਿਰ ਦੁੱਖ ਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।